ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 18 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਅਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415909-0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਕੁਦਰਤੀ ਕਰੋਪੀ ਤੋਂ। ਪੰਜਾਬ ਦੇ 15 ਸਰਹੱਦੀ ਪਿੰਡਾਂ ਦਾ ਸੰਪਰਕ ਜਿਹੜਾ ਪੰਜਾਬ ਨਾਲੋਂ ਤੇ ਦੇਸ਼ ਨਾਲੋਂ ਟੁੱਟ ਗਿਆ ਜੀ। ਬਿਲਕੁਲ ਜੀ ਪ੍ਰਵੀਨ ਜੀ, ਆਪਾਂ ਲਗਾਤਾਰ ਇਸ ਪ੍ਰੋਗਰਾਮ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਜਾਂ ਗਵਾਂਢੀ ਸੂਬੇ ਹਿਮਾਚਲ ਦੇ ਵਿੱਚ ਜੋ ਵਾਪਰ ਰਿਹਾ ਲਗਾਤਾਰ ਕੁਦਰਤੀ ਆਫਤ ਜਿਹਦਾ ਸਾਹਮਣਾ ਕਰ ਰਿਹਾ ਉਹਦੇ ਬਾਰੇ ਲਗਾਤਾਰ ਚਰਚਾ ਕਰਦੇ ਰਹੇ ਹਾਂ। ਅੱਜ ਜੇਕਰ ਆਪਾਂ ਜਿਹੜੀ ਖਬਰ ਤੇ ਚਰਚਾ ਕਰਨ ਲਈ ਬੈਠੇ ਹਾਂ ਉਹਦੇ ਵਿੱਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਹਿਮਾਚਲ ਇੱਕ ਤਰ੍ਹਾਂ ਨਾਲ ਕੁਦਰਤੀ ਆਫਤ ਦਾ ਐਡਾ ਬੜਾ ਸ਼ਿਕਾਰ ਹੈ ਕਿ ਉਹਨੂੰ ਕੁਦਰਤੀ ਆਫਤ ਵਾਲਾ ਸੂਬਾ ਐਲਾਨ ਦਿੱਤਾ ਗਿਆ। ਉੱਥੋਂ ਦੇ ਮੁੱਖ ਮੰਤਰੀ ਹੋਰਾਂ ਨੇ ਬਕਾਇਦਾ ਤੌਰ ਤੇ ਸੂਬਾਈ ਸੰਕਟ ਐਲਾਨ ਦਿੱਤਾ ਹੈ ਜਿਸ ਸਥਿਤੀ ਚੋਂ ਹਿਮਾਚਲ ਲੰਘ ਰਿਹਾ। ਤੇ ਉਹਦਾ ਆਪਾਂ ਪਹਿਲਾਂ ਵੀ ਗੱਲ ਕਰਦੇ ਨੇ ਕਿ ਉਹਦਾ ਅਸਰ ਫਿਰ ਥੱਲੇ ਧਰਾਤਲ ਤੇ ਹੀ ਆਉਂਦਾ ਹੈ, ਕਿਉਂਕਿ ਪਾਣੀ ਜਿਹੜਾ ਆਉਣਾ ਹੈ ਉਹ ਮੈਦਾਨੀ ਖੇਤਰ ਚ ਆਉਣਾ, ਖਾਸ ਕਰਕੇ ਡੈਮਾਂ ਚ ਆਉਣਾ, ਤੇ ਡੈਮਾਂ ਦੀ ਇੱਕ ਆਪਣੀ ਸਮਰੱਥਾ ਹੈ, ਉਹ ਤੋਂ ਬਾਅਦ ਉਹਨੂੰ ਪਾਣੀ ਛੱਡਣਾ ਹੀ ਪੈਂਦਾ। ਜਦੋਂ ਕਿ ਰੂਟੀਨ ਚ ਵੀ ਰੋਜ਼ ਡੈਮ ਆਪਣਾ ਪਾਣੀ ਛੱਡਦੇ ਨੇ ਜਿੰਨਾ ਛੱਡਣਾ, ਪਰ ਜਦੋਂ ਖਤਰੇ ਨਿਸ਼ਾਨ ਵੱਲ ਨੂੰ ਵੱਧਦਾ ਫਿਰ ਉਹਨੂੰ ਵੱਡੀ ਮਦਾਦ ਛੱਡਣਾ ਪੈਂਦਾ। ਤੇ ਉਹਦਾ ਅਸਰ ਫਿਰ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕੋਈ ਇਹੋ ਜਿਹਾ ਮੀਂਹ ਨਹੀਂ ਵਰਿਆ, ਪਰ ਉਹਦੇ ਬਾਵਜੂਦ ਮਤਲਬ ਕਿ 9 ਜ਼ਿਲ੍ਹੇ ਸਾਡੇ ਹੜ੍ਹ ਦੀ ਮਾਰ ਹੇਠ ਨੇ ਤੇ 9 ਜ਼ਿਲ੍ਹਿਆਂ ਚੋਂ ਸਾਡੇ 15 ਪਿੰਡ ਤਾਂ ਪੰਜਾਬ ਨਾਲੋਂ ਦੇਸ਼ ਨਾਲੋਂ ਦਾ ਸੰਪਰਕ ਹੀ ਟੁੱਟ ਗਿਆ। ਸੋ ਇਹ ਫਿਰੋਜ਼ਪੁਰ ਖੇਤਰ ਦੇ ਵਿੱਚ ਜਿਹੜਾ ਇੱਕ ਆਰਜੀ ਪੁਲ ਸੀ ਉਹਦੇ ਟੁੱਟਣ ਨਾਲ ਸਥਿਤੀ ਹੋਈ ਤੇ ਦਰਜਨਾਂ ਹੀ ਪਿੰਡਾਂ ਚੋਂ ਫੌਜੀ ਜਵਾਨਾਂ ਨੂੰ ਲੋਕਾਂ ਨੂੰ ਕੱਢ ਕੇ ਕਰਕੇ ਲਿਆਉਣਾ ਪਿਆ। ਨਾ ਫੌਜ ਦੇ ਜਵਾਨਾਂ ਤੱਕ ਨੂੰ ਵੀ ਮਤਲਬ ਕਿ ਸਾਡੇ ਸੁਰੱਖਿਆ 'ਚ ਜਿਹੜੇ ਤੈਨਾਤ ਨੇ ਜਵਾਨ ਉਹਨਾਂ ਨੂੰ ਵੀ ਬਚਾ ਕੇ ਲਿਆਉਣਾ ਪਿਆ ਕਈ ਥਾਵਾਂ ਤੋਂ। ਤੇ ਇਹਦੇ ਨਾਲ ਫਿਰ ਖਾਲਸਾ ਏਡ ਵੱਲੋਂ ਕਿਸ਼ਤੀਆਂ ਦੇ ਰਾਹੀਂ ਜਿਹੜੇ ਆਪਣੇ ਘਰਾਂ 'ਚ ਅਜੇ ਨਹੀਂ ਛੱਡਣਾ ਚਾਹੁੰਦੇ ਉਹਨਾਂ ਨੂੰ ਉਸ ਤੱਕ ਰਸਦ ਪਾਣੀ ਉਹ ਪਹੁੰਚਾਉਣ ਦਾ ਬਾਕੀ ਸੰਗਠਨਾਂ ਵੱਲੋਂ ਯੋਗਦਾਨ, ਸ਼੍ਰੋਮਣੀ ਕਮੇਟੀ ਵੱਲੋਂ ਸਾਰਾ ਕਾਰਵਾਈ ਜਾਰੀ ਹੈ। ਪਰ ਇਹਦੇ ਵਿੱਚ ਇਹ ਵੱਡੀ ਗੱਲ ਹੈ ਕਿ ਹਿਮਾਚਲ ਦਾ ਅਸਰ ਪੂਰੀ ਤਰ੍ਹਾਂ ਨਾਲ ਪੰਜਾਬ 'ਚ ਆ ਰਿਹਾ। ਇਸ ਮੌਕੇ ਹਿਮਾਚਲ ਪ੍ਰਦੇਸ਼ ਨੂੰ ਕੁਦਰਤੀ ਆਫਤ ਦੀ ਮਾਰ ਵਾਲਾ ਸੂਬਾਈ ਸੰਕਟ ਦੇ ਵਿੱਚੋਂ ਲੰਘ ਰਿਹਾ ਸੂਬਾ ਐਲਾਨ ਦਿੱਤਾ ਗਿਆ। ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਹਿਮਾਚਲ ਦੇ ਵਿੱਚ ਇਸ ਮੌਕੇ ਛੱਤੀਸਗੜ੍ਹ ਦੀ ਸਰਕਾਰ ਨੇ 11 ਕਰੋੜ ਦੀ ਮਦਦ ਭੇਜੀ ਆ, ਕਿਉਂਕਿ ਉੱਥੇ ਬਕਾਇਦਾ ਤੌਰ ਤੇ ਮੋਟਾ ਅੰਦਾਜ਼ਾ ਜਿਹੜਾ ਇਲਾਕੇ ਸਾਹਮਣੇ ਆਇਆ। ਅਜੇ 600-6700 ਮਤਲਬ ਕਿ ਕਰੋੜ ਦਾ ਉਹਨਾਂ ਨੇ 1000 ਕਰੋੜ ਦਾ ਉਹਨਾਂ ਨੇ ਰਾਹਤ ਰਾਸ਼ੀ ਮੰਗੀ ਸੀ, ਪਰ 10,000 ਕਰੋੜ ਤੋਂ ਉੱਪਰ ਦਾ ਮਤਲਬ ਕਿ ਉਹਨਾਂ ਨੁਕਸਾਨ ਹੋ ਚੁੱਕਿਆ ਜੀ। 10,000 ਕਰੋੜ ਤੋਂ ਉੱਪਰ ਦਾ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਰਿਹਾ ਕਿ ਉਹ 10,000 ਕਰੋੜ ਹੈ ਜਿਹੜਾ ਨੁਕਸਾਨ ਹੈ ਨਾ। ਸੋ 10,000 ਕਰੋੜ ਦਾ ਨੁਕਸਾਨ ਹੈ। ਪਰ ਮੇਰਾ ਸਵਾਲ ਇੱਥੇ ਇਹ ਆਉਂਦਾ ਇਹਦੇ ਵਿੱਚ, ਜਦੋਂ ਮੈਂ ਦੇਖ ਰਿਹਾ ਕਿ ਇੱਥੇ ਜਿਹੋ ਜਿਹੀ ਸਥਿਤੀ ਚੋਂ ਹਿਮਾਚਲ ਲੰਘ ਰਿਹਾ ਪ੍ਰਵੀਨ ਜੀ, ਜੇ ਖੁਦਾ ਨਾ ਖਾਸਾ ਉੱਥੇ ਕਾਂਗਰਸ ਦੀ ਬਜਾਏ ਭਾਜਪਾ ਦੀ ਸਰਕਾਰ ਹੁੰਦੀ ਤਾਂ ਮੋਦੀ ਜੀ ਦੀਆਂ ਅੱਖਾਂ 'ਚ ਹੰਝੂ ਵੀ ਆਉਣੇ ਸੀ ਜੀ। ਮੋਦੀ ਜੀ ਨੂੰ ਹਿਮਾਚਲ ਦੇ ਲੋਕਾਂ ਦੀ ਪੀੜ ਵੀ ਦਰਜ ਆ ਜਾਣੀ ਸੀ, ਉਹ ਦਿਖ ਵੀ ਜਾਣਾ ਸੀ, ਤੇ ਹੋ ਸਕਦਾ ਕੋਈ ਪੈਕੇਜ ਵੀ ਐਲਾਨ ਦੇ ਇੱਕ ਦਾ ਗੇੜਾ ਵੀ ਕਿਤੇ ਲਾ ਜਾਂਦੇ ਨੇੜੇ ਤੇੜੇ, ਜਾਂ ਉਹਨਾਂ ਦੇ ਮੰਤਰੀ ਲੈਣ ਬੰਨ ਕੇ ਆ ਜਾਂਦੇ ਆਇਆ ਜਾਂਦਾ। ਪਰ ਹੁਣ ਸਰਕਾਰ ਕਿਸੇ ਹੋਰ ਪਾਰਟੀ ਦੀ ਆ, ਇਸ ਲਈ ਸ਼ਾਇਦ ਦਿਖਦਾ ਨਹੀਂਗਾ ਜੀ। ਉਹ ਐਨਕ ਭੁੱਲ ਜਿਹੜੀ ਮਤਲਬ ਕਿ ਦਿੱਲੀ ਤੋਂ ਬਹਿ ਕੇ ਹੋਰ ਸੂਬਿਆਂ ਨੂੰ ਦੇਖਦੀ ਸੀ। ਸੋ ਇਹ ਇੱਕ ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਪ੍ਰਧਾਨ ਮੰਤਰੀ ਜਾਂ ਕੇਂਦਰ ਸਰਕਾਰ ਕਦੋਂ ਦੇਸ਼ ਦੀ ਸਰਕਾਰ ਬਣ ਕੇ ਵਿਚਰੂਗੀ। ਮੈਂ ਨਹੀਂ ਕਹਿੰਦਾ ਕਿ ਰਾਹਤ ਪੈਕੇਜ ਨਹੀਂ ਦੇਣਗੇ, ਉਹ ਦੇ ਦੇਣਗੇ, ਉਹ ਦੇਣਾ ਵੀ ਪੈਣਾ, ਉਹ ਲੋਕਾਂ ਦਾ ਹੀ ਪੈਸਾ, ਉਹ ਹੁੰਦਾ ਵੀ
ਇਸ ਲਈ ਹੈ। ਪਰ ਸਵਾਲ ਇੱਕ ਰਿਐਕਟ ਕਰਨ ਦਾ, ਇੱਕ ਦਿਖਾਉਣ ਦਾ, ਇੱਕ ਦਦ ਵੰਡਾਉਣ ਦਾ ਜਿਹੜਾ ਤਰੀਕਾ ਉਹ ਬਦਲ ਜਾਂਦਾ ਇਹਨਾਂ ਦਾ। ਜੀ ਜੀ। ਪਰ ਇਸ ਮੌਕੇ ਹਿਮਾਚਲ ਦੇ ਵਿੱਚ ਬਹੁਤ ਖਤਰਨਾਕ ਦੌਰ ਹੈ। ਅੱਜ ਆਪਾਂ ਲਗਾਤਾਰ ਕਿੰਨੇ ਦਿਨਾਂ ਤੋਂ ਇਹ ਗੱਲ ਚਰਚਾ ਕਰਦੇ ਆ ਰਹੇ ਹਾਂ ਕਿ 335 ਤੋਂ ਵੱਧ ਮੌਤਾਂ ਦਾ 55 ਦਿਨਾਂ ਦੇ ਵਿੱਚ, 55 ਦਿਨਾਂ ਚ 113 ਵੱਧ ਥਾਵਾਂ ਤੇ ਲੈਂਡਸਲਾਈਡ ਦਾ ਹੋਣਾ ਹੈ ਨਾ। 37 ਲੋਕ ਅਜੇ ਵੀ ਲਾਪਤਾ ਨੇ, 5 ਤੋਂ ਵੱਧ ਜ਼ਖਮੀ ਨੇ, 1000 ਦੇ ਕਰੀਬ ਸੜਕਾਂ ਬੰਦ ਨੇ, ਜਿਹਦੇ ਵਿੱਚੋਂ ਹਿਮਾਚਲ ਚ 600 ਤੋਂ ਵੱਧ ਮੁੱਖ ਸੜਕਾਂ ਨੇ ਜਿਹੜੀਆਂ ਉਹ ਬੰਦ ਨੇ, ਮਿੱਟੀ ਚ ਮਿਲ ਗਏ। ਤੇ ਇਸ ਲਈ ਉਹਨੂੰ ਕੁਦਰਤੀ ਆਫਤ ਵਾਲੇ ਮਾਰ ਦੇ ਹੇਠ ਆਇਆ ਸੂਬਾ ਐਲਾਨ ਦਿੱਤਾ ਗਿਆ ਜੀ। ਪਰ ਉਹਦਾ ਅਸਰ ਪੰਜਾਬ 'ਚ ਇਸ ਕਦਰ ਆਇਆ ਕਿ ਸਾਡੇ 1 ਨਹੀਂ 2 ਨਹੀਂ, ਪਹਿਲਾਂ 4 ਜ਼ਿਲ੍ਹੇ ਸੀ, ਫਿਰ 6 ਹੋਏ, ਫਿਰ 8 ਹੋਏ, ਹੁਣ 9 ਜ਼ਿਲ੍ਹੇ ਆ ਜਿਹੜੇ ਮਾਰ ਹੇਠ ਹੈ। ਖਾਸ ਕਰਕੇ ਜਿਹੜੇ ਬਿਆਸ ਔਰ ਸਤਲੁਜ ਦੀ ਮਾਰ ਹੇਠ ਹੈ। ਪੰਜਾਬ ਦੇ 9 ਜ਼ਿਲ੍ਹੇ ਪੂਰੀ ਤਰ੍ਹਾਂ ਨਾਲ ਮਾਰ ਹੇਠ ਹੈ, ਬਿਨਾਂ ਮੀਂਹ ਪਿਆ। ਸੋ ਇਸ ਲਈ ਇਹ ਹੁਣ ਦ੍ਰਿਸ਼ ਕੀ ਗਵਾਂਢੀ ਸੂਬਿਆਂ ਨੂੰ ਜਿਹੜੇ ਪਾਣੀਆਂ ਤੇ ਹੱਕ ਜਤਾਉਂਦੇ ਨੇ, ਪਾਣੀਆਂ ਤੇ ਡਾਕਾ ਭਾਲਦੇ ਨੇ, ਪਾਣੀ ਸਾਡਾ ਖੋਣਾ ਚਾਹੁੰਦੇ ਨੇ, ਉਹਨਾਂ ਨੂੰ ਦਿਖੂਗਾ ਜੀ ਕਿ ਭਾਈ ਆਹ ਜਿਹੜੀ ਮਾਰ ਚੱਲ ਰਿਹਾ ਪੰਜਾਬ, ਤੇ ਜਿਹੜਾ ਪੰਜਾਬ ਕਹਿੰਦਾ ਕਿ ਪਾਣੀ ਸਾਡਾ, ਉਹ ਫਿਰ ਪੀੜ ਵੀ ਤਾਂ ਤੁਸੀਂ। ਸੋ ਇਹ ਪੰਜਾਬ ਲਈ ਵੱਡੀ ਮੁਸੀਬਤ ਆ। ਅੱਜ 9 ਜ਼ਿਲ੍ਹੇ ਔਰ ਉਹਦੇ ਵਿੱਚ ਜਿਵੇਂ ਆਪਾਂ ਕੱਲ ਵੀ ਗੱਲ ਕਰਕੇ ਹਟੇ ਆ, ਵੀਰਵਾਰ ਨੂੰ 78000 ਕਿਊਸੈਕ ਪਾਣੀ ਛੱਡਿਆ ਗਿਆ ਭਾਖੜਾ ਡੈਮ ਤੋਂ, ਜਿਹੜਾ ਇਹ ਵਾਧੂ ਪਾਣੀ ਹੈ ਜਿਹੜਾ ਰੂਟੀਨ ਤੋਂ ਵੱਧ ਛੱਡਿਆ ਜਾਂਦਾ ਹੈ ਨਾ। 99000 ਕਿਊਸੈਕ ਪਾਣੀ ਪੌਂਗ ਡੈਮ ਤੋਂ ਛੱਡਿਆ ਗਿਆ। ਤੇ ਹੁਣ ਸ਼ੁੱਕਰਵਾਰ ਨੂੰ ਪਿਛਲੇ 2 ਦਿਨਾਂ ਤੋਂ ਥੋੜਾ ਮੀਂਹ ਉੱਪਰ ਘਟਿਆ ਤੇ ਫਿਰ ਮਦਦ ਵੀ ਘਟ ਗਈ ਪਾਣੀ ਛੱਡਣ ਦੀ। ਹੁਣ ਸ਼ੁੱਕਰਵਾਰ ਨੂੰ 67000 ਕਿਊਸੈਕ ਪਾਣੀ ਛੱਡਿਆ ਗਿਆ ਭਾਖੜਾ ਡੈਮ ਤੋਂ ਤੇ 80000 ਕਿਊਸੈਕ ਪਾਣੀ ਛੱਡਿਆ ਗਿਆ ਪੌਂਗ ਡੈਮ ਤੋਂ। ਪਰ ਪਾਣੀ ਦੀ ਮਦਦ ਇਹ ਬਹੁਤ ਹੈ, ਇਹ ਥੋੜੀ ਨਹੀਂ ਹੈ, ਇਹ ਮਾਰ ਕਰਦਾ ਜਾਂਦਾ। ਇਹ ਲਗਾਤਾਰ ਘਰਾਂ 'ਚ, ਪਿੰਡਾਂ 'ਚ, ਤੇ ਜਿੱਥੇ ਪਹਿਲਾਂ ਪਾਣੀ ਖੜਾ ਤੇ ਜਦੋਂ ਪਾਣੀ ਆਉਣਾ ਪਿੱਛੋਂ, ਹੁਣ ਜਿਹੜੇ ਬੱਚੇ ਇਲਾਕੇ ਉਹਨਾਂ ਫੇਰ ਮਾਰ ਕਰਨੀ ਹੈ। ਤੇ ਇਸੇ ਪਾਣੀ ਦੀ ਮਾਰ ਦੇ ਚੱਲਦਿਆਂ ਸਾਡਾ ਆਰਜੀ ਪੁਲ ਇੱਕ ਫਿਰੋਜ਼ਪੁਰ ਖੇਤਰ ਦੇ ਵਿੱਚ ਹੜ ਗਿਆ, ਜਿਹਦੇ ਨਾਲ ਮਤਲਬ ਕਿ ਦਰਜਨ ਤੋਂ ਵੱਧ ਪਿੰਡ, 15 ਤੋਂ ਵੱਧ ਪਿੰਡ ਸਿੱਧੇ ਸਰਹੱਦੀ ਖੇਤਰ ਦੇ ਪਿੰਡ ਨੇ ਫਿਰੋਜ਼ਪੁਰ ਦੇ ਨਾਲ ਲੱਗਦੇ, ਉਹ ਸਿੱਧੇ ਪੰਜਾਬ ਨਾਲੋਂ, ਦੇਸ਼ ਨਾਲੋਂ ਕੱਟ ਗਏ। ਤੇ ਸਰਹੱਦ ਦੇ ਉੱਤੇ ਜਿਹੜੀਆਂ ਸਾਡੀਆਂ ਸੁਰੱਖਿਆ ਦਸਤੇ ਤੈਨਾਤ ਨੇ, ਉਹ ਤੱਕ ਪਾਣੀ 'ਚ ਫਸ ਗਏ, ਉਹਨਾਂ ਤੱਕ ਨੂੰ ਰੈਸਕਿਊ ਕਰਨਾ ਪਿਆ ਹੈ ਨਾ। ਦਰਜਨਾਂ ਪਿੰਡਾਂ ਤੋਂ ਲੋਕਾਂ ਨੂੰ ਫੌਜ ਵੱਲੋਂ ਕੱਢ ਕੇ ਰੈਸਕਿਊ ਕੀਤਾ ਗਿਆ। ਸੋ ਇਹ ਵੱਡੀ ਮਦਦ ਮਤਲਬ ਕਿ ਸੰਗਠਨਾਂ ਵੱਲੋਂ, ਸਹਿਯੋਗੀਆਂ ਵੱਲੋਂ ਜਾਰੀ ਆ। ਪਰ ਪੰਜਾਬ ਦੇ 9 ਜ਼ਿਲ੍ਹੇ ਅਜੇ ਵੀ ਹੜ੍ਹ ਦੀ ਮਾਰ ਹੇਠ ਨੇ, ਬਿਨਾਂ ਮੀਂਹ ਵਰਿਆ। ਇਹ ਦ੍ਰਿਸ਼ ਨਾ ਕੇਂਦਰ ਨੂੰ ਦਿਖਦਾ, ਨਾ ਗਵਾਂਢੀ ਸੂਬਿਆਂ ਨੂੰ ਦਿਖਦਾ, ਨਾ ਉਹਨਾਂ ਨੂੰ ਦੁੱਖ ਤਕਲੀਫ, ਨਾ ਉਹਨਾਂ ਦੇ ਚੈਨਲਾਂ ਤੇ ਖਬਰ ਹੈ ਪੂਰੀ ਤਰ੍ਹਾਂ। ਬਿਲਕੁਲ ਜੀ, ਇਹ ਤਾਂ ਗੱਲ ਸਹੀ ਹੈ ਤੁਹਾਡੀ। ਉਹਨਾਂ ਦੇ ਚੈਨਲਾਂ ਤੇ ਇਸ ਚੀਜ਼ ਦੀ ਚਰਚਾ ਵੀ ਨਹੀਂ ਹੈ ਸ਼ਰਮਾ ਜੀ। ਤੇ ਆਪਾਂ ਪੰਜਾਬ ਵੱਲ ਨੂੰ ਆਈਏ ਤੇ ਗੱਲ ਕਰੀਏ, ਰੁਖ ਕਰੀਏ ਸੰਗਰੂਰ ਦਾ। ਸੰਗਰੂਰ ਦੇ ਵਿੱਚ ਘੋੜਾ ਕੈਪਸੂਲਾਂ ਤੇ ਰੋਕ ਲੱਗੀ ਹੈ ਜੀ। ਆਪਾਂ ਪ੍ਰਵੀਨ ਜੀ ਕੱਲ ਲੰਬੀ ਵਿਸਤਾਰ ਤੇ ਖਬਰ ਦੇ ਹਵਾਲੇ ਨਾਲ ਚਰਚਾ ਕਰਕੇ ਹਟੇ ਹਾਂ ਕਿ ਇੱਕ ਸਾਲਟ ਨੂੰ ਬੰਦ ਕਰਾਉਣ ਦੇ ਲਈ ਉੱਥੋਂ ਦੇ SSP ਔਰ ਸਿਵਲ ਸਰਜਨ ਨੇ ਮਿਲ ਕੇ DC ਨੂੰ ਲਿਖਿਆ ਕਿ ਇੱਥੇ ਕੁਝ ਇੱਕ ਤਰ੍ਹਾਂ ਦਾ ਮੈਡੀਕਲ ਨਸ਼ਾ ਵਿਕਦਾ, ਜਿਹੜਾ ਨਸ਼ਾ ਸਮੇਂ-ਸਮੇਂ ਨਾਂ ਬਦਲ ਕੇ ਆ ਜਾਂਦਾ ਹੈ ਨਾ। ਉਹ ਸਿਗਨੇਚਰ ਕੈਪਸੂਲ ਨੇ, ਕੋਈ ਇਹ ਸਿਗਨੇਚਰ ਕੈਪਸੂਲ ਦੇ ਹਵਾਲੇ ਨਾਲ ਉਹ ਨਸ਼ਾ, ਅਸਲ 'ਚ ਤਾਂ ਉਹ ਦਵਾਈ ਹੈ ਪ੍ਰਵੀਨ ਜੀ। ਜਿਹੜੇ ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਹੈ, ਉਹਨਾਂ ਦੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਨੇ, ਉਹਨਾਂ ਦੀਆਂ ਨਸਾਂ ਦੀ ਉਹ ਕਮਜ਼ੋਰੀ ਦੂਰ ਕਰਨ ਦੀ ਇਹ ਦਵਾਈ ਹੈ। ਪਰ ਇਸ ਨੂੰ ਨਸ਼ੇੜੀ ਆਪਣੇ ਨਸ਼ੇ ਵਜੋਂ ਵਰਤਣ ਲੱਗ ਗਏ, ਇਹਦੀ ਮਦਦ ਵੱਡੀ ਗਿਣਤੀ 'ਚ ਵਰਤਣ ਲੱਗ ਗਏ ਤੇ ਉਹਦੇ ਉੱਤੇ ਰੋਕ ਲਾਉਣ ਦੀ ਕਵਾਇਦ ਚੱਲੀ, ਕਿਉਂਕਿ ਸਮੇਂ-ਸਮੇਂ ਨਸ਼ਾ ਰੂਪ ਬਟਾ ਕੇ ਆਉਂਦਾ ਰਿਹਾ। ਕਦੇ ਇਹਦੀ ਡਿਮਾਂਡ 2 ਨੰਬਰ ਦੇ ਵਿੱਚ ਕੋਡ ਵਰਡ ਵਜੋਂ, ਮਤਲਬ ਕਿ ਉੱਥੇ ਬੁਲਟ ਦੇ ਨਾਲ ਬੁਲਟ ਹੁੰਦੀ ਰਹੀ ਕਿ ਹਾਂ ਬਾਈ ਹੈ ਨਾ, ਬੁਲਟ ਦੇ ਪੱਤੇ ਦੇ ਦਿਓ। ਸੋ ਫਿਰ ਕਦੇ ਇਹ ਚਿੱਟਾ ਤੇ ਨੀਲਾ ਬਣ ਕੇ ਵਿਕਿਆ, ਤੇ ਅੱਜ ਕੱਲ ਕਹਿੰਦੇ ਜੀ ਇਹ ਘੋੜਾ ਕੈਪਸੂਲ ਬਣ ਕੇ ਵਿਕ ਰਿਹਾ ਸੀਗਾ। ਸੋ ਇਹਦੀ ਪ੍ਰਸ਼ਾਸਨ ਨੂੰ, ਚਲੋ ਕਈ ਥਾਂ ਚੰਗੇ ਪ੍ਰਸ਼ਾਸਨਿਕ ਅਧਿਕਾਰੀ ਵੀ ਹੁੰਦੇ ਨੇ, ਜਾਂ ਕਈ ਵਾਰ ਉੱਪਰੋਂ ਹਦਾਇਤ ਹੁੰਦੀ ਹੈ। ਸੰਗਰੂਰ ਹਲਕਾ ਮੁੱਖ ਮੰਤਰੀ ਦਾ ਆਪਣਾ ਹਲਕਾ ਹੈ, ਸੋ ਇਸ ਲਈ ਉੱਥੇ ਕਹਿੰਦੇ ਜੀ ਉੱਥੋਂ ਦੇ SSP ਸੁਰਿੰਦਰ ਲਾਂਬਾ ਹੋਰੀ ਤੇ ਉੱਥੋਂ ਦੇ ਸਿਵਲ ਸਰਜਨ ਹੈ ਬੀਬੀ ਡਾਕਟਰ ਪਰਮਜੀਤ ਕੌਰ ਹੋਰੀ, ਇਹਨਾਂ ਨੇ ਬਕਾਇਦਾ DC ਦੇ ਧਿਆਨ 'ਚ ਲਿਆਂਦਾ ਜੀ ਕਿ ਆਹ ਜਿਹੜੇ ਬੁਲਟ ਜਾਂ ਘੋੜਾ ਕੈਪਸੂਲ ਜਾਂ ਇਹ ਨੇ, ਇਹਨਾਂ ਦੇ ਸਾਲਟ ਤੇ ਰੋਕ ਲਾਓ, ਇਹ ਵਿਕਣੋਂ ਨਹੀਂ ਹਟਦਾ। ਤੇ ਹੁਣ DC ਨੇ ਬਕਾਇਦਾ ਤੌਰ ਤੇ ਉੱਥੋਂ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੌਰਵਾਲ ਹੋਰਾਂ ਨੇ ਹਦਾਇਤ ਜਾਰੀ ਕਰਤੀ ਪ੍ਰਵੀਨ ਜੀ, ਸਾਰੇ ਮੈਡੀਕਲ ਸਟੋਰਾਂ ਨੂੰ, ਸਾਰੇ ਦਵਾਈ ਵੇਚਣ ਵਾਲੇ, ਦਵਾਈ ਉਪਲਬਧ ਕਰਾਉਣ ਵਾਲੇ ਕੇਂਦਰਾਂ ਨੂੰ ਕਿ ਭਾਈ ਆਹ ਸਾਲਟ ਕਿਹਨੂੰ ਦੇ ਰਹੇ ਹੋ, ਕਿਸ ਲੋੜ ਤੇ ਦੇ ਰਹੇ ਹੋ, ਉਹਦਾ ਪੂਰਾ ਰਿਕਾਰਡ ਹੋਣਾ ਚਾਹੀਦਾ। ਬਿਨਾਂ ਕਿਸੇ ਡਾਕਟਰ ਦੀ ਤੋਂ ਕਹਿੰਦੇ ਜੀ ਆਉਂਗੇ ਤੇ ਜਿਹਨੂੰ ਦੇਣਾ ਹੈ ਉਹਦਾ ਰਿਕਾਰਡ ਤੁਹਾਡੇ ਕੋਲ ਵੀ ਦਰਜ ਹੋਣਾ ਚਾਹੀਦਾ, ਤੇ ਤੁਹਾਡੀ ਉਹਦੇ ਉੱਤੇ
ਜੀ ਤੇ ਜੀ ਖਾਸ ਕਰਕੇ ਸਿੱਧਾ ਹੋ ਗਿਆ ਗਏ ਹੂੰ ਤੇ ਇਸ ਲਈ ਜੇ ਸਕਰੀਨ 'ਚ ਦੇਖੀਏ ਤਾਂ ਮੈਡੀਕਲ ਸਟੋਰਾਂ ਨੂੰ ਇੱਕ ਸਪਸ਼ਟ ਹਦਾਇਤ ਹੈ ਕਿ ਜੀ ਤੁਸੀਂ ਬਿਨਾਂ ਡਾਕਟਰੀ ਪਰਚੀ ਤੋਂ ਕੋਈ ਦਵਾਈਓ ਨਹੀਂ ਦੇਣੀ। ਹੂੰ ਤੇ ਇਸ ਰੋਕ ਤੋਂ ਬਿਨਾਂ ਵੀ ਜੇਕਰ ਆਪਾਂ ਗੱਲ ਕਰੀਏ, ਇੱਕ ਤੈਅ ਪੈਮਾਨੇ ਤਹਿਤ ਮੈਡੀਕਲ ਸਟੋਰਾਂ ਨੂੰ ਹਦਾਇਤ ਹੈ ਕਿ ਬਿਨਾਂ ਡਾਕਟਰੀ ਪਰਚੀ ਤੋਂ, ਬਿਨਾਂ ਡਾਕਟਰ ਦੀ ਰਾਏ ਤੋਂ, ਬਿਨਾਂ ਉਹਦੇ ਮਤਲਬ ਅਸਲ 'ਚ ਕੀ ਹੁੰਦਾ ਕਿ ਇੱਥੇ ਅੱਜ ਕੱਲ੍ਹ ਮੈਡੀਕਲ ਸਟੋਰਾਂ ਦੇ ਉੱਤੇ ਚਿਹਰਾ ਦੇਖ ਕੇ ਚੀਜ਼ ਮਿਲਦੀ ਹੈ ਕਿ ਅੱਛਾ ਮੈਨੂੰ ਜਾਣਦੇ ਆ ਤਾਂ ਮੈਂ ਜੋ ਮਰਜ਼ੀ ਲੈ ਲਵਾਂ, ਚਾਹੇ ਮੈਂ 10 ਸ਼ੀਸ਼ੀਆਂ ਲੈ ਲਵਾਂ ਕਾਸੇ ਦੀਆਂ, ਚਾਹੇ ਮੈਂ 20 ਪੱਤੇ ਲੈ ਲਵਾਂ ਕਾਸੇ ਦੇ। ਅੱਛਾ ਜੇ ਮੈਨੂੰ ਨਹੀਂ ਜਾਣਦੇ, ਉਹਨੂੰ ਪਤਾ ਕਿ ਪੱਕਾ ਗਾਹਕ ਹੈ ਸਾਡਾ ਇਹ, ਚਾਹੇ ਉਹ ਚਿੱਟੇ ਵਾਲਾ, ਚਾਹੇ ਉਹ ਕੈਪਸੂਲ ਵਾਲਾ, ਚਾਹੇ ਉਹ ਕਿਸੇ ਹੋਰ ਤਰ੍ਹਾਂ ਦੇ ਮਾਲ ਵਾਲਾ, ਫਿਰ ਉਹਨੂੰ ਕਾਊਂਟਰ ਤੋਂ ਬਾਹਰ ਆ ਕੇ ਵੀ ਮਾਲ ਪਹੁੰਚਾ ਦੇਣਗੇ, ਉਹਨੂੰ ਕਿਤੇ ਹੋਰੋਂ ਵੀ ਦੇ ਦੇਣਗੇ। ਜੇ ਮੋਟਾ ਮਾਲ ਲੈਣ ਆ ਗਿਆ ਤਾਂ ਫਿਰ ਰਿਸ਼ਤੇਦਾਰੀ ਦੀ ਵੀ ਲੋੜ ਨਹੀਂ, ਜਾਣ ਪਛਾਣ ਦੀ ਵੀ ਲੋੜ ਨਹੀਂ, ਫਿਰ ਕਾਸੇ ਲੋੜ ਨਹੀਂ, ਤਾਂ ਵੀ ਮਿਲ ਜਾਂਦਾ। ਹੋਰ ਛੱਡੋ ਪ੍ਰਵੀਨ ਜੀ, ਬਿਲਕੁਲ ਜੀ, ਇੱਕ ਨਵਾਂ ਤਰੀਕਾ ਹੈ ਜੀ। ਉਹ ਤਰੀਕਾ ਇਹ ਹੈ ਕਿ ਤੁਸੀਂ ਮੈਡੀਕਲ ਸਟੋਰ ਤੇ ਜਾਓ ਤੇ ਤੁਸੀਂ ਕਹੋ ਜੀ ਮੈਨੂੰ ਆਹ ਦਵਾਈ ਚਾਹੀਦੀ ਆ, ਉਹ ਕਹਿੰਦੇ ਵੀ ਡਾਕਟਰ ਦੀ ਸਲਾਹ ਤੋਂ ਬਿਨਾਂ ਨਹੀਂ, ਕਹੇ ਜੀ ਡਾਕਟਰ ਸਾਹਿਬ ਨੇ ਕਿਹਾ ਜੀ ਆਲੋ ਗੱਲ ਕਰ ਲਓ। ਉਹ ਫੋਨ ਕਰਨ ਨੂੰ ਲਾਉਂਦੇ ਨੇ ਕਿ ਮੈਂ ਫਲਾਣਾ ਡਾਕਟਰ ਬੋਲਦਾ ਜੀ, ਠੀਕ ਹੈ, ਫਲਾਣੇ ਹਸਪਤਾਲ ਤੋਂ ਡਾਕਟਰ ਬੋਲਦਾ ਜੀ, ਦੇ ਦਿੰਦੇ ਨੇ। ਹੁਣ ਉੱਥੇ ਨਾ ਬੰਦਾ ਪਛਾਣ ਸਕੇ, ਉੱਥੇ ਆਈ ਕਾਰਡ ਦਾ ਮੰਗਣਾ ਨਹੀਂ ਉਹਨੇ, ਜਾਂ ਤਾਂ ਫਿਰ ਵੀਡੀਓ ਕਾਲ ਸ਼ੁਰੂ ਕਰ ਲਓ ਨਾ ਕਿ ਹਾਂ ਡਾਕਟਰ, ਫਿਰ ਕੱਲ ਉਹ ਪਾ ਕੇ ਵੀ ਬਹਿ ਜਾਣਗੇ। ਇੱਥੇ ਪੀਜੀਆਈ 'ਚ ਕਿੰਨੇ ਬੰਦੇ ਫੜ ਹੁੰਦੇ ਨੇ ਜਿਹੜੇ ਕੋਟ ਤੇ ਉਹ ਗਲ 'ਚੋਂ ਪਾ ਕੇ ਲਟਕਾ ਕੇ ਵੜ ਜਾਂਦੇ ਨੇ, ਬਾਅਦ 'ਚ ਪਤਾ ਲੱਗਦਾ ਕਿ ਡਾਕਟਰ ਤਾਂ ਹੀ ਨਹੀਂ ਇਹ। ਜੀ ਜੀ। ਸੋ ਇਸ ਲਈ ਫਿਰ ਇਹ ਵੀ ਵਰਤਾਰਾ, ਪਰ ਇਹ ਆਪਣੇ ਆਪ ਦੇ ਵਿੱਚ ਜਦੋਂ ਤੱਕ ਪੁਲਿਸ ਪ੍ਰਸ਼ਾਸਨ, ਜਦੋਂ ਤੱਕ ਆਮ ਪ੍ਰਸ਼ਾਸਨ, ਜਦੋਂ ਤੱਕ ਡਾਕਟਰੀ ਸਿਵਲ ਸਰਜਨ ਤੇ ਉਹਦੀ ਟੀਮ, ਜਦੋਂ ਤੱਕ ਮੈਡੀਕਲ ਸਟੋਰ ਵਾਲੇ ਆਪਣੇ ਆਪ ਇਹ ਤੈਅ ਨਹੀਂ ਕਰਦੇ ਕਿ ਅਸੀਂ ਲੋਕਾਂ ਨਾਲ ਧੋਖਾ ਨਹੀਂ ਕਰਾਂਗੇ, ਤਦ ਤੱਕ ਇਹ ਵਰਤਾਰਾ ਨਹੀਂ ਰੁਕ ਸਕਦਾ। ਜਿੰਨੀਆਂ ਮਰਜ਼ੀ SSP ਚਿੱਠੀਆਂ ਲਿਖ ਲਵੇ DC ਨੂੰ, ਜਿੰਨਾ ਮਰਜ਼ੀ ਸਿਵਲ ਸਰਜਨ ਸੱਚਾ ਹੋ ਕੇ ਦਿਖਾ ਲਵੇ, ਜਿੰਨਾ ਮਰਜ਼ੀ DC ਰੋਕ ਲਾਉਣ ਦੀਆਂ ਗੱਲਾਂ ਕਰ ਲਵੇ, ਅਗਲਾ ਕਹਿੰਦਾ 75 mg ਤੱਕ ਤੋਂ ਵੱਧ ਨਹੀਂ ਵੇਚਣਾ ਜੀ, 75 mg ਤੋਂ ਉੱਪਰ ਜੇ ਵੇਚਣਾ ਪਿਆ ਉਹਦਾ ਰਿਕਾਰਡ ਚਾਹੀਦਾ ਹੋਊਗਾ ਪੂਰਾ, ਤੇ 75 mg ਤੇ ਵੀ ਥੋੜੀ ਪਰਚੀ ਤੇ ਮੋਹਰ ਚਾਹੀਦੀ ਆ। ਤੇ ਪਰ ਤੁਸੀਂ ਹਿਸਾਬ ਕਿਵੇਂ ਰੱਖੋਗੇ? ਅਗਲੇ ਨੇ ਦਿਖਾਉਣਾ ਹੈ ਜੀ ਕਿ ਮੈਂ 40 ਪੱਤਿਆਂ ਖਰੀਦੇ ਸੀਗੇ ਜੀ ਮੈਡੀਕਲ ਸਟੋਰ ਵਾਲੇ ਨੇ, ਅੱਜ ਮੇਰੇ 30 ਵਿਕ ਗਏ, 10 ਪਏ ਨੇ, ਖਰੀਦੇ ਚਾਹੇ 100 ਹੋਣ, ਰਿਕਾਰਡ 'ਚ ਜਿੰਨੇ ਰੱਖਣੇ ਉਹ 40 ਦਾ ਰਿਕਾਰਡ ਰੱਖੀ ਜਾਊਗਾ, ਜਿਹੜੇ ਉੱਪਰ ਆਏ ਬਾਕੀ 60 ਦਾ ਹਿਸਾਬ ਹੀ ਚੱਲੀ ਜਾਊਗਾ। ਸੋ ਆਹ ਧੰਦਾ ਕਿਵੇਂ ਰੋਕੋਗੇ? ਸੋ ਇਸੇ ਲਈ ਆਪਾਂ ਗੱਲ ਕਰਦੇ ਸੀ ਕਿ ਚਾਹੇ ਉਹ ਬੁਲਟ ਬਣ ਕੇ ਆਵੇ, ਚਾਹੇ ਉਹ ਚਿੱਟਾ ਨੀਲਾ ਬਣ ਕੇ ਆਵੇ, ਚਾਹੇ ਉਹ ਘੋੜਾ ਬਣ ਕੇ ਆਵੇ, ਜਿਹੜੇ ਮਰਜ਼ੀ ਨਾਂ ਤੇ ਕੋਡ ਵਰਡ ਕੌਣ ਕ੍ਰੀਏਟ ਕਰਦਾ ਹੈ, ਕੌਣ ਉਪਲਬਧ ਕਰਾਉਂਦਾ ਹੈ, ਕਿਵੇਂ ਵਿਕਦੇ ਨੇ, ਇਹ ਤੋਂ ਪ੍ਰਸ਼ਾਸਨ ਤੇ ਪੁਲਿਸ ਕਿਵੇਂ ਅੱਖਾਂ ਮੀਚ ਕੇ ਬੈਠੀ ਰਹਿੰਦੀ ਹੈ ਕਿ ਥੋੜਾ ਜਿਹਾ ਜਾਗਦੇ ਨੇ ਤੇ ਮੀਡੀਆ 'ਚ ਖਬਰਾਂ ਲੱਗਦੀਆਂ ਨੇ, ਕੱਲ ਤੋਂ ਬਾਅਦ ਇਹ ਖਬਰ ਖਤਮ ਹੋ ਜਾਣੀ ਆ, ਉਸ ਤੋਂ ਬਾਅਦ ਮਾਲ ਨਵੇਂ ਰੂਪ 'ਚ ਵਿਕੇ, ਪੁਰਾਣੇ ਰੂਪ 'ਚ ਵਿਕੇ, ਕਿਸੇ ਨੇ ਨਹੀਂ ਪੁੱਛਣਾ। ਸੋ ਇਸ ਲਈ ਇਹ ਸਖਤੀ ਸਾਨੂੰ ਜਿੱਥੋਂ ਦਵਾਈਆਂ ਬਣਦੀਆਂ ਉੱਥੋਂ ਵੀ ਲਾਉਣੀ ਪਊਗੀ, ਇਹ ਸਖਤੀ ਸਾਨੂੰ ਜਿੱਥੋਂ ਸਰਕਾਰੀ ਹੁਕਮ ਜਾਰੀ ਹੁੰਦੇ ਨੇ ਉੱਥੋਂ ਵੀ ਕਰਨੀ ਪਊਗੀ। ਉਹਦੇ ਹੁਕਮ ਹੋਣ, ਉਹਦੇ ਹੁਕਮ ਇਸ ਰੂਪ 'ਚ ਹੋਣ ਕਿ ਭਾਈ ਜੇ ਸਿਵਲ ਸਰਜਨ ਦੇ ਹੁਕਮ ਨੇ ਤਾਂ ਜੇ ਕੱਲ ਨੂੰ ਲਾਗੂ ਨਾ ਹੋਵੇ ਤਾਂ ਸਿਵਲ ਸਰਜਨ ਤੂੰ ਵੀ ਟੰਗੀ ਜਾਏਗੀ। ਹਾਂਜੀ ਹਾਂਜੀ ਬਿਲਕੁਲ। ਤੇ ਜੇ SSP ਨੇ ਰੋਕ ਲਗਾਏ ਨੇ ਤਾਂ SSP ਨੂੰ ਪੁੱਛਣਾ ਪਊਗਾ ਕਿ ਦੁਬਾਰਾ ਕਦ ਪੁੱਛਣ ਗਏ ਸੀ, ਤਾਂ DC ਨੂੰ ਪੁੱਛਣਾ ਪਊਗਾ ਕਿ ਹੁਕਮ ਦੇਣ ਤੋਂ ਬਾਅਦ ਕਦੇ ਦੁਬਾਰਾ ਚੈੱਕ ਕੀਤਾ। ਸੋ ਇਸ ਲਈ ਉੱਥੇ ਤੱਕ ਕਾਰਵਾਈ ਜਦੋਂ ਤੱਕ ਨਹੀਂ ਆਉਂਦੀ, ਇਹਨਾਂ ਲੋਕਾਂ ਦੀ ਜਵਾਬਦੇਹੀ ਜਦੋਂ ਤੱਕ ਤੈਅ ਨਹੀਂ ਹੁੰਦੀ, ਤਾਂ ਚਾਹੇ ਘੋੜਾ ਕੈਪਸੂਲ ਹੋਣਾ, ਚਾਹੇ ਸਿਗਨੇਚਰ ਕੈਪਸੂਲ ਹੋਣਾ, ਚਾਹੇ ਚਿੱਟਾ ਨੀਲੇ ਦੇ ਨਾਂ ਤੇ ਵਿਕਣ, ਚਾਹੇ ਬੁਲਟ ਦੇ ਨਾਂ ਤੇ ਵਿਕਣ, ਜਾਂ ਹੋਰ ਜ਼ਿਲ੍ਹਿਆਂ 'ਚ ਹੋਰ ਨਾਮਾਂ ਤੇ ਵਿਕਦੇ ਹੋਣ, ਉਹ ਬਰਕਰਾਰ ਰਹਿਣਾ। ਪਰ ਫਿਰ ਵੀ ਇਹ ਪਹਿਲ ਕਦਮੀ ਆ। ਕੁਝ ਹੱਦ ਤੱਕ ਜੇ ਪ੍ਰਸ਼ਾਸਨ, ਕੁਝ ਲੋਕ ਸਾਹਮਣੇ ਆਉਂਦੇ ਨੇ ਤਾਂ ਉਹ ਤੋਂ ਥੋੜੀ ਜਿਹੀ ਆਸ ਜਾਗਦੀ ਆ ਕਿ ਸ਼ਾਇਦ ਪ੍ਰਸ਼ਾਸਨ ਦੀ ਜ਼ਮੀਰ ਜਾਗ ਗਈ ਹੋਵੇ। ਬਿਲਕੁਲ ਜੀ, ਬਿਲਕੁਲ। ਹੇਠਲੇ ਪੱਧਰ ਤੇ ਚੀਜ਼ਾਂ ਤਾਂ ਹੀ ਆਉਂਦੀਆਂ ਨਾ ਜੇ ਉਹਨਾਂ ਨੂੰ ਵਿਕਣ ਦੀ ਮਨਜ਼ੂਰੀ ਮਿਲਦੀ ਹੈ। ਸੋ ਸ਼ਰਮਾ ਜੀ, ਅਗਲੀ ਗੱਲ ਕਰੀਏ ਆਪਾਂ ਰਾਜ ਸਭਾ ਦੀ। ਰਾਜ ਸਭਾ ਦੇ ਵਿੱਚ ਕਹਿੰਦੇ ਅਰਬਪਤੀਆਂ ਦੇ ਵਿੱਚ ਵੀ ਤੇ ਕ੍ਰਿਮੀਨਲ ਕੇਸਾਂ ਦੇ ਮਾਮਲੇ ਦੇ ਵਿੱਚ ਵੀ ਭਾਜਪਾ ਦਾ ਨੰਬਰ 1 ਹੈ ਜੀ। ਬਿਲਕੁਲ ਜੀ, ਕੋਈ ਸ਼ੱਕ ਨਹੀਂਗਾ ਕਿ ਭਾਜਪਾ ਇਸ ਮਾਮਲੇ 'ਚ ਨੰਬਰ 1 ਹੈ, ਕਿਉਂਕਿ ਆਪਾਂ ਪਿਛਲੇ ਦਿਨੀ ਕਿੰਨੀ ਵਾਰ ਕਿੰਨੀਆਂ ਤਰ੍ਹਾਂ ਦੀਆਂ ਰਿਪੋਰਟਾਂ ਤੇ ਸਮੇਂ-ਸਮੇਂ ਚਰਚਾ ਕਰਦੇ ਰਹੇ। ਹਾਂਜੀ। ਇਸ ਵਾਰ ਇੱਕ ਰਾਜ ਸਭਾ ਦੀ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ। ਉਹ ਰਾਜ ਸਭਾ ਦੀ ਰਿਪੋਰਟ ADR ਦੀ ਰਿਪੋਰਟ ਹੈ ਜੀ। ਇਹ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ, ਹਾਂਜੀ, ਉਹਨਾਂ ਦੀ ਰਿਪੋਰਟ ਹੈ। ਤੇ ਉਹਨਾਂ ਦੀ ਰਿਪੋਰਟ ਦੇ ਹਵਾਲੇ ਨਾਲ ਇਹ ਤੱਥ ਸਾਹਮਣੇ ਆ ਰਹੇ ਨੇ ਕਿ ਰਾਜ ਸਭਾ ਦੇ ਵਿੱਚ 12% ਜਿਹੜੇ ਸੰਸਦ ਮੈਂਬਰ ਨੇ ਉਹ ਅਰਬਪਤੀ ਨੇ। ਜੀ ਜੀ। ਮਤਲਬ ਆਪਣੇ ਪਿੰਡਾਂ 'ਚ ਕਿਸੇ ਸਮੇਂ ਲੱਖਪਤੀ ਹੋਣਾ ਬਹੁਤ ਬੜੀ, ਫਲਾਣਾ ਲੱਖਪਤੀ ਹੋ ਗਿਆ ਭਾਈ, ਹੈ ਨਾ, ਮਤਲਬ ਲੱਖ ਰੁਪਈਆ, 99,000 ਦੇ ਵਿੱਚ ਜੇ 1,000 ਹੋਰ ਜੁੜ ਗਿਆ ਤਾਂ ਲੱਖ ਰੁਪਈਏ ਦੇ ਨਾਲ ਲੱਖਪਤੀ ਹੋ ਗਿਆ। ਤੇ ਪਰ ਅੱਜ ਕੱਲ ਆਪਣੇ ਆਮ ਕਰੋੜਪਤੀ ਹੋਣਾ ਹੁਣ ਆਮ ਗੱਲ ਮੰਨੀ ਜਾਂਦੀ ਹੈ ਕਿ ਭਾਈ ਅਗਲੇ ਅਸਲ 'ਚ ਕੀ ਹੈ। ਹੁਣ ਚੰਡੀਗੜ੍ਹ 'ਚ ਪ੍ਰਵੀਨ ਜੀ ਇੱਕ ਤਰੀਕਾ ਹੈ,
ਮਾਈਆਂ ਬਜ਼ੁਰਗ ਬੰਦੇ ਸ਼ਾਮ ਨੂੰ ਪਾਰਕਾਂ 'ਚ ਸੈਰ ਕਰਦੇ ਹੋਣਗੇ ਤੇ ਸੈਰ ਕਰਦੇ ਗੱਲ ਕਰਨਗੇ। ਸਾਡੀ ਕੋਠੀ ਤਾਂ ਜੀ ਨਾ ਹੁਣ 1.5 ਕਰੋੜ ਦੀ ਹੋ ਗਈ। ਠੀਕ ਹੈ। ਸਾਰੀ ਉਮਰ ਵੇਚਣੀ ਨਹੀਂ ਗੀ, ਰਹਿਣਾ ਉੱਥੇ ਹੀ ਹੈ। ਪਰ ਉਹ ਰੇਟ ਵਧੇ ਤਾਂ ਹੀ ਸਕੂਨ ਹੈ। ਹਾਂਜੀ ਹਾਂਜੀ। ਸੋ ਇਹ 1.5 ਕਰੋੜ 2 ਕਰੋੜ, ਚਲੋ ਇੱਥੇ ਤੱਕ ਕਰੋੜਪਤੀ ਆ ਗਏ, ਫਿਰ ਉਹਨਾਂ ਤੁਸੀਂ ਕਰੋੜਪਤੀ ਹੋ ਗਏ। ਪਰ ਅਰਬਪਤੀ 100 ਕਰੋੜ ਤੋਂ ਉੱਪਰ ਯਾਰ ਇਹ ਉਹਨਾਂ ਲੋਕਾਂ ਦੀ ਜਿਹੜੇ ਕਹਿੰਦੇ ਅਸੀਂ ਸਮਾਜ ਦੀ ਸੇਵਾ ਕਰਨ ਲਈ ਰਾਜਨੀਤੀ ਦਾ ਖੇਤਰ ਚੁਣਿਆ, ਜਿੱਥੋਂ ਕਮਾਈ ਨਹੀਂ ਅਸੀਂ ਕਰਦੇ। ਜੀ ਜੀ। ਤੇ ਇਹ ਉਹ ਰਿਕਾਰਡ ਹੈ 100 ਕਰੋੜ ਦਾ ਜਾਂ ਕਰੋੜਪਤੀ ਹੋਣ ਦਾ, ਜਿਹੜਾ ਬੈਂਕ ਖਾਤਿਆਂ ਰਾਹੀਂ, ਉਹਨਾਂ ਦੀ ਰਿਟਰਨਾਂ ਰਾਹੀਂ, ਜਾਂ ਉਹਨਾਂ ਨੇ ਜਿਹੜੇ ਹਲਫੀਆ ਬਿਆਨ ਦਿੱਤੇ ਨੇ ਮੈਂਬਰੀ ਲੈਣ ਸਮੇਂ ਉਹਨਾਂ ਦੇ ਹਵਾਲੇ ਨਾਲ। ਜਿਹੜੀ 2 ਨੰਬਰੀ ਕਮਾਈ ਹੈ ਉਹਦਾ ਹਿਸਾਬ ਨਹੀਂ, ਜੇ ਉਹਦੇ ਹਿਸਾਬ ਨਾਲ ਲਾਓਗੇ ਤਾਂ ਹੋ ਸਕਦਾ ਜਿਹੜੇ ਵਿਚਾਰੇ ਨਹੀਂ ਆਏ ਕਰੋੜਪਤੀ ਜੋ ਵੀ ਇਹਦੇ ਵਿੱਚ ਆਉਣ ਫਿਰ। ਜੀ ਜੀ ਜੀ। ADR ਦੀ ਰਿਪੋਰਟ ਕਹਿੰਦੀ ਆ ਕਿ ਰਾਜ ਸਭਾ ਦੇ 12% ਸੰਸਦ ਮੈਂਬਰ ਅਰਬਪਤੀ। ਠੀਕ ਹੈ। ਇਹਨਾਂ ਦੇ ਵਿੱਚੋਂ ਨੰਬਰ 1 ਤੇ ਭਾਜਪਾ ਜੀ ਤੇ ਨੰਬਰ 2 ਤੇ ਕਾਂਗਰਸ ਹੈ। ਇਹ ਹੈ ਗਿਣਤੀ ਦੇ ਹਿਸਾਬ ਨਾਲ। ਜੇ ਪਰਸੈਂਟੇਜ ਦੇ ਹਿਸਾਬ ਨਾਲ ਦੇਖੋ ਤਾਂ ਕਈ ਥਾਂ ਤੇ ਕਾਂਗਰਸ ਮੂਹਰੇ ਲੰਘ ਜਾਂਦੀ ਹੈ, ਕਿਉਂਕਿ ਉਹਨਾਂ ਦੀ ਮੈਂਬਰਾਂ ਦੀ ਗਿਣਤੀ ਘੱਟ ਹੈ। ਬਿਲਕੁਲ ਰੇਸ਼ੋ ਦੇ ਹਿਸਾਬ ਨਾਲ ਕਾਂਗਰਸ ਮੂਹਰੇ ਹੁੰਦੀ ਹੈ। ਇਹ ਇੱਥੇ ਨਹੀਂ ਰੁਕਿਆ ਮਾਮਲਾ, ਕ੍ਰਿਮੀਨਲ ਕੇਸ ਚੱਲਦੇ ਆ ਜੀ। ਠੀਕ ਹੈ। ਉਹਦੇ ਵਿੱਚ ਵੀ ਬੀਜੇਪੀ ਕਹਿੰਦੀ ਅਸੀਂ ਪਿੱਛੇ ਨਹੀਂ ਸਕਦੇ, ਵੀ ਹੁਣ ਸਰਕਾਰ ਸਾਡੀ, ਕਬਜ਼ਾ ਸਾਡਾ, ਦਬਦਬਾ ਸਾਡਾ, ਤਾਂ ਫਿਰ ਅਸੀਂ ਹਰ ਪਾਸੇ ਮੂਹਰੇ ਚਾਹੀਦੇ ਹਾਂ। ਸੋ ਰਾਜ ਸਭਾ ਦੇ ਅੰਦਰ ਆਪਾਂ ਇੱਕ ਵਾਰ ਲੋਕ ਸਭਾ ਦੀ ਪੂਰੀ ਚਰਚਾ ਕੀਤੀ ਸੀ, ਅੱਜ ਆਪਾਂ ਰਾਜ ਸਭਾ ਦੀ ਰਿਪੋਰਟ ਦੇ ਵੱਲ ਨਾਲ ਗੱਲ ਕਰਾਂਗੇ ਕਿ ਅੱਜ ਰਾਜ ਸਭਾ ਦੇ ਅੰਦਰ ਭਾਜਪਾ ਅਰਬਪਤੀਆਂ 'ਚ ਵੀ ਨੰਬਰ 1 ਹੈ, ਭਾਜਪਾ ਕ੍ਰਿਮੀਨਲ ਕੇਸਾਂ ਵਾਲੇ ਮਾਮਲਿਆਂ 'ਚ ਵੀ ਨੰਬਰ 1 ਹੈ। ਲਓ ਜੀ, ਰਿਕਾਰਡ ਕਹਿੰਦਾ ਕਿ ਰਾਜ ਸਭਾ ਦੇ ਵਿੱਚ ਇਸ ਸਮੇਂ 225 ਮੈਂਬਰ ਨੇ, ਜਿਨ੍ਹਾਂ ਚੋਂ 27 ਮੈਂਬਰ ਅਰਬਪਤੀ ਨੇ। ਠੀਕ ਹੈ। ਤੇ 27 ਦਾ ਮਤਲਬ 12% ਮੈਂਬਰ ਅਰਬਪਤੀ ਨੇ। ਇਹ ਸਿਰਫ ਉਹਨਾਂ ਦੇ ਹਲਫੀਆ ਦਸਤਨਾਮਿਆਂ ਦੇ ਹਵਾਲੇ ਨਾਲ ਇਹ ਰਿਪੋਰਟ ਹੈ। ਇਹ 1 ਨੰਬਰੀ ਰਿਪੋਰਟ ਹੈ, ਮਤਲਬ ਹੈ ਨਾ। ਜੀ ਜੀ ਜੀ। ਇਹਦੇ ਹਿਸਾਬ ਨਾਲ ADR ਦੀ ਰਿਪੋਰਟ ਕਹਿੰਦੀ ਹੈ ਕਿ 225 ਚੋਂ 85 ਭਾਜਪਾ ਦੇ ਨੇ ਜੀ ਰਾਜ ਸਭਾ 'ਚ। ਠੀਕ ਹੈ। ਤੇ 85 ਚੋਂ 6 ਇਹਨਾਂ ਦੇ 1 ਨੰਬਰ 'ਚ ਅਰਬਪਤੀ ਨੇ। ਤੇ ਜੇ 6 ਅਰਬਪਤੀ ਨੇ ਤਾਂ 7% ਬਣ ਗਿਆ ਇਹ। ਹੁਣ ਗਿਣਤੀ ਦੇ ਹਿਸਾਬ ਨਾਲ ਇਹ ਵੱਧ ਨੇ ਕਾਂਗਰਸ ਤੋਂ, ਕਿਉਂਕਿ ਕਾਂਗਰਸ ਦੇ ਸਿਰਫ 5 ਅਰਬਪਤੀ ਨੇ, ਇਹਨਾਂ ਦਾ 1 ਵੱਧ ਹੈ, 6 ਨੇ ਸਿਰਫ, 1 ਨੰਬਰ 'ਚ ਨੇ। ਪਰ 6 ਔਰ 5 'ਚ ਨੰਬਰ ਦਾ 1 ਫਰਕ ਹੈ, ਪਰ ਜਦੋਂ ਉਹਨਾਂ ਦੀ ਦੇਖੋਗੇ 85 ਚੋਂ 6 ਨੇ ਤਾਂ 7% ਨੇ, ਕਾਂਗਰਸ 30 ਚੋਂ 5 ਹੈ, ਮਤਲਬ 13%। ਤਾਂ ਪਰਸੈਂਟੇਜ ਦੇ ਹਿਸਾਬ ਨਾਲ ਕਾਂਗਰਸ ਨੰਬਰ 1 ਹੈ। ਫਿਰ ਕਾਂਗਰਸ ਬਾਜੀ ਮਾਰਦੀ ਹੈ ਕਿ ਜੇ ਉਹਨਾਂ ਦੇ ਵੱਧ ਹੁੰਦੇ ਤਾਂ ਸ਼ਾਇਦ ਹੋਰ ਵੱਧ ਹੋ ਜਾਂਦੇ। ਚਲੋ, ਪਰ ਐ ਨਹੀਂਗਾ ਕਿ ਇਕੱਲੇ ਉਹੀ ਨੇ। YSR ਦੇ 9 ਮੈਂਬਰ ਨੇ ਜੀ, 9 ਚੋਂ 4 ਉਹਨਾਂ ਦੇ ਅਰਬਪਤੀ ਨੇ ਜੀ। ਇਹ 44% ਬਣ ਗਏ, ਸਾਰਿਆਂ ਨੂੰ ਮਾਤ ਦੇ ਗਏ ਜਨਾਬ। ਠੀਕ ਹੈ। ਅੱਛਾ, 9 ਮੈਂਬਰਾਂ ਚੋਂ ਹੀ 4 ਮੈਂਬਰ ਅਰਬਪਤੀ ਨੇ। ਤੇ ਘੱਟ ਪਾਈ ਆਮ ਆਦਮੀ ਪਾਰਟੀ ਵੀ ਨਹੀਂ ਹੈਗੀ। ਇਹ ਕਹਿੰਦੇ ਸਾਨੂੰ ਵੀ ਨਾ ਗਿਣਿਓ, ਜੇ ਪਰਸੈਂਟੇਜ ਦੇ ਹਿਸਾਬ ਨਾਲ ਚੱਲਣਾ ਤਾਂ ਅਸੀਂ ਵੀ ਦੂਜਾ ਤੀਜਾ ਨੰਬਰ ਰੱਖਦੇ ਹਾਂ ਕਿਤੇ ਨਾ ਕਿਤੇ। ਠੀਕ ਹੈ। 10 MP ਨੇ ਜੀ ਰਾਜ ਸਭਾ ਦੇ, ਤੇ 7 ਤਾਂ ਪੰਜਾਬ ਵਾਲੇ ਹੀ ਨੇ, ਤੇ 3 ਕੋਥੇ ਵਾਲੇ ਨੇ, ਦਿੱਲੀ ਵਾਲੇ। ਸੋ ਇਹ ਜੀ ਇਹਨਾਂ ਚੋਂ 3 ਇਹਨਾਂ ਦੇ ਕਰੋੜ ਅਰਬਪਤੀ ਨੇ। ਠੀਕ ਹੈ। 3 ਇਹਨਾਂ ਦੇ 10 ਦੇ ਵਿੱਚੋਂ ਆਮ ਆਦਮੀ ਪਾਰਟੀ ਦੇ 3 ਅਰਬਪਤੀ ਨੇ, ਮਤਲਬ 30% ਬਣ ਗਏ ਜਨਾਬ ਦੇ। ਤੇ BRS ਦੇ ਵੀ 7 ਨੇ ਜੀ, 7 ਦੇ ਵਿੱਚੋਂ 43 ਨੇ, 43% ਹੀ ਬਣਦੇ ਆ, 7 ਚੋਂ 3 ਇਹਨਾਂ ਦੇ ਅਰਬਪਤੀ ਨੇ। ਸੋ ਇਸ ਹਿਸਾਬ ਨਾਲ ਭਾਜਪਾ 85 ਚੋਂ 6 ਅਰਬਪਤੀ, ਕਾਂਗਰਸ 30 ਚੋਂ 5 ਅਰਬਪਤੀ, ਤੇ ਆਮ ਆਦਮੀ ਪਾਰਟੀ 10 ਚੋਂ 3 ਅਰਬਪਤੀ। ਸੋ ਇੱਥੋਂ ਅੰਦਾਜ਼ਾ ਲਾ ਲਓ ਜੀ ਕਿ ਸਥਿਤੀ ਆ ਕਿ ਇਹਨਾਂ ਦੇ ਅਰਬਪਤੀ ਜਾਇਦਾਦਾਂ 100 ਕਰੋੜ ਤੋਂ ਜ਼ਿਆਦਾ ਨੇ। ਦਿੱਲੀ ਦੇ 3 ਤੋਂ 2 ਨੇ ਇਹੋ ਜਿਹੇ ਜਿਹੜੇ ਸਿੱਧੇ ਜੀ ਆਮ ਆਦਮੀ ਪਾਰਟੀ ਦੇ ਨੇ, ਹਨਾ। ਇਸੇ ਤਰ੍ਹਾਂ ਪੰਜਾਬ 'ਚ 7 ਤੋਂ 2 ਨੇ, ਮਤਲਬ ਆਮ ਆਦਮੀ ਪਾਰਟੀ ਦੇ ਨੇ। ਸੋ ਪੰਜਾਬ 'ਚ ਜਿਹੜੇ ਇਹਨਾਂ ਦੇ ਮਤਲਬ ਆਏ ਨੇ ਅਰਬਪਤੀਆਂ ਦੇ ਵਿੱਚ, ਉਹਨਾਂ ਦੇ ਵਿੱਚ ਪੰਜਾਬ ਵਾਲੇ 2 ਨੇ। ਸੋ 100 ਕਰੋੜ ਤੋਂ ਉੱਪਰ ਦੀ ਜਾਇਦਾਦ ਹੈ ਜਨਾਬ ਦੀ। ਸੋ ਇੱਥੋਂ ਹਿਸਾਬ ਲਾ ਕੇ ਬਣਦਾ ਕਿ ਇਹ ਕਿਸ ਸਥਿਤੀ ਚੋਂ ਇਹ ਕਿੰਨੀ ਕਮਾਈ ਆ ਪ੍ਰਾਪਰਟੀਆਂ ਦੀ ਕਰੋੜਾਂ। ਚਲੋ, ਪਰ ਗੱਲ ਇੱਥੇ ਨਹੀਂ ਰੁਕਦੀ, ਗੱਲ ਕ੍ਰਿਮੀਨਲ ਕੇਸਾਂ ਦੀ ਵੀ ਹੈਗੀ। ਠੀਕ ਹੈ ਜੀ। ਲੰਮਾ ਸਮਾਂ ਇਹ ਸਵਾਲ ਉੱਠਦਾ ਰਿਹਾ ਕਿ ਸਰਕਾਰਾਂ ਦੇ ਲਈ ਜਾਂ ਇਹਦੇ ਲਈ ਕੋਈ ਕਾਨੂੰਨ ਉੱਥੇ ਤੱਕ ਕਿਉਂ ਨਹੀਂ ਆਉਂਦਾ ਕਿ ਭਾਈ ਜਦੋਂ ਤੁਸੀਂ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰਦੇ ਹੋ, ਛੇੜਖਾਨੀ ਦੇ ਮਾਮਲਿਆਂ ਦਾ ਸਾਹਮਣਾ ਕਰਦੇ ਹੋ, ਇੱਥੋਂ ਤੱਕ ਕਿ ਕਤਲ ਤੱਕ ਦੇ ਮਾਮਲੇ ਦਾ ਸਾਹਮਣਾ ਕਰਦੇ ਹੋ, ਅਜੇ ਸਜ਼ਾ ਨਹੀਂ ਹੋਈ ਜੀ, ਅਜੇ ਦੋਸ਼ੀ ਕਰਾਰ ਨਹੀਂ। ਤੇ ਜਦੋਂ ਪਰਚਾ ਦਰਜ ਹੁੰਦਾ, ਅੱਜ ਕੱਲ੍ਹ ਪਰਚਾ ਦਰਜ ਇਨਕੁਆਇਰੀ ਤੋਂ ਬਾਅਦ ਹੁੰਦਾ,
ਘੱਟੋ ਘੱਟ ਜਦੋਂ ਤੱਕ ਤੁਸੀਂ ਫਿਰ ਬੇਦਾਗ ਵੀ ਤਾਂ ਨਹੀਂ ਹੈਗੇ ਨਾ, ਅਜੇ ਦਾਗੀ ਹੋ ਤੁਸੀਂ, ਕਹਿੰਦੇ ਹੋ ਅਜੇ ਸਾਨੂੰ ਸਜ਼ਾ ਨਹੀਂ ਹੋਈ, ਦੋਸ਼ੀ ਕਰਾਰ ਨਹੀਂ ਦਿੱਤੇ ਜੀ ਜੀ, ਪਰ ਤੁਹਾਡੇ ਸਵਾਲੀਆ ਚਿੰਤਾ ਲੱਗਿਆ ਨਾ ਕਿ ਉਨੀ ਦੇਰ ਸੰਸਦੀ ਮੈਂਬਰੀ ਛੱਡ ਕੇ ਬਾਹਰ ਕਿਉਂ ਨਹੀਂ ਆਉਂਦੇ, ਉਨੀ ਦੇਰ ਵਿਧਾਨ ਸਭਾ ਦੀ ਮੈਂਬਰੀ ਛੱਡ ਕੇ ਬਾਹਰ ਕਿਉਂ ਨਹੀਂ ਆਉਂਦੇ ਕਿ ਦੁਬਾਰਾ ਆਵਾਂਗੇ ਭਾਈ ਜਿੱਤ ਕੇ ਜੇਕਰ ਅਸੀਂ ਬੇਦਾਗ ਸਾਬਤ ਹੋ ਗਏ। ਹਾਂਜੀ ਪਰ ਬਿਲਕੁਲ ਨਹੀਂ, ਆ ਲਓ ਜੀ, ਕ੍ਰਿਮੀਨਲ ਕੇਸਾਂ ਦੇ ਵਿੱਚ ਵੀ ਬਾਜੀ ਮਾਰਦੀ ਨਜ਼ਰ ਆ ਰਹੀ ਹੈ ਜੀ ਭਾਜਪਾ। 85 ਮੈਂਬਰ ਨੇ ਇਹਨਾਂ ਦੇ 225 ਚੋਂ ਜੀ ਰਾਜ ਸਭਾ ਚ, ਠੀਕ ਹੈ, 85 ਚੋਂ 41 ਦੇ ਖਿਲਾਫ ਕੇਸ ਚੱਲਦੇ ਜੀ ਵੱਖੋ ਵੱਖ, ਅੱਧ ਤੋਂ ਲਗਭਗ ਪਹੁੰਚ ਗਏ, 85 ਚੋਂ 41 ਹੈ ਨਾ, 41 ਹਾਂਜੀ, ਹਾਂ 50% ਦੇ ਨੇੜੇ ਤੇੜੇ ਪਹੁੰਚ ਗਏ। 48 ਇਹਨਾਂ ਚੋਂ 23 ਦੇ ਉੱਤੇ ਕ੍ਰਿਮੀਨਲ ਕੇਸ ਨੇ। 85 ਚੋਂ 41 ਦੇ ਖਿਲਾਫ ਬੀਜੇਪੀ ਵਾਲਿਆਂ ਦੇ ਖਿਲਾਫ ਕੇਸ ਚੱਲਦੇ ਨੇ, ਜਿਨ੍ਹਾਂ ਚੋਂ 23 ਦੇ ਉੱਤੇ ਕ੍ਰਿਮੀਨਲ ਕੇਸ ਚੱਲਦੇ ਨੇ। ਇਸੇ ਤਰ੍ਹਾਂ ਕਾਂਗਰਸ ਦੇ 30 ਚੋਂ 12 ਦੇ ਉੱਤੇ ਕ੍ਰਿਮੀਨਲ ਕੇਸ ਚੱਲਦੇ ਨੇ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ 10 ਚੋਂ 3 ਦੇ ਉੱਤੇ ਕ੍ਰਿਮੀਨਲ ਕੇਸ ਚੱਲਦੇ ਨੇ। ਇਹ ਤਾਂ ਨਵੇਂ ਸੀ ਬਦਲਾਅ ਵਾਲੇ, ਇਹ ਤਾਂ ਬੜੇ ਇਮਾਨਦਾਰੀ ਵਾਲੇ ਸੀ, ਹਾਂ ਬਿਲਕੁਲ ਸੱਚੇ ਸੁੱਚੇ ਸੀ ਜੀ 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 ਜੀ। ਤੇ ਪਹਿਲੇ ਤਾਂ ਹੈ ਹੀ ਇਹੋ ਜਿਹੇ ਨੇ, ਲੋਕਾਂ ਨੇ ਨਕਾਰਤੀ ਕਾਂਗਰਸ ਜਾਂ ਭਾਜਪਾ ਤੇ ਵੀ ਹੁਣ ਸਵਾਲ ਉੱਠਦੇ ਨੇ ਕਿ ਉਹ ਤਾਂ ਦੰਗੇ ਫਸਾਦਾਂ ਦੀ ਰਾਜਨੀਤੀ ਕਰਦੀ ਹੈ ਜੀ, ਲੜਾਉਣ ਦੀ ਰਾਜਨੀਤੀ ਕਰਦੀ ਹੈ, ਧਰਮ ਦੀ ਰਾਜਨੀਤੀ ਕਰਦੀ ਹੈ। ਪਰ ਆਹ ਤਾਂ ਕਹਿੰਦੇ ਜੀ ਨਾ ਸਾਡਾ ਧਰਮ ਨਾਲ ਵਾਸਤਾ, ਨਾ ਫਿਰਕੇ ਨਾਲ ਵਾਸਤਾ, ਅਸੀਂ ਤਾਂ ਜੀ ਸੇਵਾ ਵਾਲੇ ਹਾਂ ਸਿਰਫ। ਹਾਂਜੀ ਬਦਲਣਾ ਹੈ। ਤੇ ਆਮ ਆਦਮੀ ਪਾਰਟੀ ਦੇ ਵੀ 10 ਚੋਂ 3 ਕ੍ਰਿਮੀਨਲ ਕੇਸਾਂ ਸਾਹਮਣਾ ਕਰਦੇ ਆ ਜਨਾਬ। ਹੋਰ ਛੱਡੋ, ਰਾਜ ਸਭਾ ਦੇ ਵਿੱਚ ਜਿਹੜੀ ਮੁੱਖ ਔਸਤ ਬਣਦੀ ਆ ਮਤਲਬ ਪ੍ਰਾਪਰਟੀ ਦੀ, ਜਾਇਦਾਦ ਦੀ ਹੈ ਨਾ, ਉਹ 81 ਕਰੋੜ ਪ੍ਰਤੀ ਮੈਂਬਰ ਬਣਦੀ ਆ ਜੀ ਜੀ। ਤੇ ਘੱਟ ਦੂਜੇ ਵੀ ਨਹੀਂ, ਨੇੜੇ ਤੇੜੇ ਹੀ ਨੇ, ਉਹ ਕਾਗਜ਼ਾਂ ਚ ਕਰੋੜਾਂ ਬੱਤੀ ਜੋ ਬਚਾ ਰਹੇ ਹੋਣੇ ਮਾੜੇ ਮੋਟੇ, ਸੀਏ ਵੀ ਤਾਂ ਮੋਟੇ ਰੱਖੇ ਹੁੰਦੇ ਨੇ ਨਾ ਫੀਸਾਂ ਦੇ ਕੇ। ਸੋ ਇਸ ਲਈ ਰਾਜ ਸਭਾ ਦੇ ਔਸਤ ਜਿਹੜੇ ਪ੍ਰਤੀ ਮੈਂਬਰਾਂ ਦੀ 225 ਦੇ ਹਿਸਾਬ ਨਾਲ ਜਿਹੜੀ ਔਸਤ ਨਿਕਲੀ ਆ, ਉਹ 80.93 ਕਰੋੜ, ਲਗਭਗ 81 ਕਰੋੜ ਹਰ ਬੰਦੇ ਦੀ ਔਸਤ ਬਣਦੀ ਆ। ਪਰ ਇੱਧਰ ਕ੍ਰਿਮੀਨਲ ਵਾਲੇ ਮਾਮਲਿਆਂ ਦੇ ਵਿੱਚ ਵੀ 225 ਚੋਂ 75 ਦੇ ਖਿਲਾਫ ਕ੍ਰਿਮੀਨਲ ਕੇਸ ਚੱਲਦੇ ਨੇ ਤੇ 33% ਬਣਦੇ ਨੇ ਜੀ। ਮਤਲਬ ਇਹਦਾ ਮਤਲਬ ਤਾਂ 33% ਵਾਲਾ ਪਾਸ ਹੁੰਦਾ ਆਪਣੇ ਜੀ ਜੀ, ਤੇ ਇੱਥੇ 75%, 75%, ਜੇਕਰ 75 ਜਣੇ ਨੇ 225 ਚੋਂ ਤਾਂ 33% ਬਣ ਗਏ ਤੇ ਇਹਦਾ ਮਤਲਬ ਸਾਰੀ ਰਾਜ ਸਭਾ ਪਾਸ ਹੋ ਗਈ ਕ੍ਰਿਮੀਨਲ ਕੇਸਾਂ ਚ। ਜੇ ਫਿਰ ਔਸਤ ਨਿਕਲੇ ਹੀ ਨਾ ਇਸ ਤਰ੍ਹਾਂ ਦੀ ਕ੍ਰਿਮੀਨਲ ਕੇਸਾਂ ਵਾਲੀ, ਕਿਆ ਹੈ ਜੀ। 41 ਮੈਂਬਰ ਨੇ ਜਿਹੜੇ 18% ਬਣਦੇ ਨੇ 225 ਚੋਂ, 41 ਮੈਂਬਰ ਇਹੋ ਜਿਹੇ ਨੇ ਟੋਟਲ ਸਾਰੀ ਰਾਜ ਸਭਾ ਚੋਂ ਜਿਨ੍ਹਾਂ ਤੇ ਬਹੁਤ ਗੰਭੀਰ ਅਪਰਾਧਿਕ ਮਾਮਲੇ ਚੱਲਦੇ ਆ। ਜੀ ਜੀ। 2 ਮੈਂਬਰ ਇਹੋ ਜਿਹੇ ਨੇ 225 ਚੋਂ ਜਿਨ੍ਹਾਂ ਦੇ ਉੱਤੇ ਧਾਰਾ 302 ਦੇ ਤਹਿਤ ਮਾਮਲੇ ਚੱਲਦੇ ਆ। ਮਤਲਬ ਕਤਲ ਦੀ ਧਾਰਾ ਤੱਕ, ਕਤਲ ਦਾ ਮਾਮਲਾ ਚੱਲਦਾ ਜਿਨ੍ਹਾਂ ਤੇ 2 ਮੈਂਬਰ ਇਹੋ ਜਿਹੇ ਨੇ। ਹੋਰ ਛੱਡੋ, 4 ਦੇ ਖਿਲਾਫ ਇਹਨਾਂ ਦੇ ਵਿੱਚੋਂ ਬੀਬੀਆਂ ਨਾਲ ਛੇੜਖਾਨੀ ਦੇ, ਸ਼ੋਸ਼ਣ ਦੇ, ਉਹ ਦੋਸ਼ ਵਾਲੇ ਮਾਮਲੇ ਚੱਲਦੇ ਆ। 4 ਮੈਂਬਰ ਇਹੋ ਜਿਹੇ ਨੇ। ਸੋ ਇੱਥੇ ਜੀ ਆਹ ਸਥਿਤੀ ਰਾਜ ਸਭਾ ਦੀ ਏਡੀਆਰ ਦੀ ਰੁਕਦੀ ਆ ਕਿ ਭਾਈ ਸਾਡੇ ਰਾਜਨੀਤਿਕ ਲੋਕਾਂ ਦਾ ਚਿਹਰਾ ਮੋਹਰਾ ਕਿਰਦਾਰ ਕਿਹੋ ਜਿਹਾ ਕਿ ਅਰਬਪਤੀਆਂ ਚ ਵੀ ਅਸੀਂ ਨੰਬਰ 1 ਆ ਤੇ ਅਸੀਂ ਕ੍ਰਿਮੀਨਲ ਕੇਸਾਂ ਚ ਵੀ ਨੰਬਰ 1 ਆ, ਤੇ ਪਰ ਅਸੀਂ ਆਏ ਹਾਂ ਜੀ ਦੇਸ਼ ਨੂੰ ਜੋੜਨ ਦੇ ਲਈ, ਦੇਸ਼ ਨੂੰ ਵਿਕਾਸ ਕਰਨ ਦੇ ਲਈ, ਆਹ ਚਿਹਰੇ ਲੈ। ਜੀ ਜੀ। ਇੱਕ ਤੁਹਾਡੇ ਵਾਲੀ ਗੱਲ ਉਹ ਵੀ ਬਿਲਕੁਲ ਢੁਕਦੀ ਹੈ ਕਿ ਜੇਕਰ ਏਡੇ ਆਪਣੇ ਆਪ ਤੇ ਸਵੈਮਾਨ ਕਰਦੇ ਨੇ ਜਾਂ ਆਪਣੇ ਆਪ ਨੂੰ ਚੈਲੰਜ ਲੈਂਦੇ ਨੇ ਤਾਂ ਦੁਬਾਰਾ ਜਿੱਤ ਕੇ ਆਉਣ, ਜੇ ਵਾਕਈ ਇਹ ਪਾਕ ਸਾਫ਼ ਨੇ ਤਾਂ। ਪਰ ਉਹ ਏਡਾ ਮਾਇਨਾ ਨਹੀਂ ਹੈ। ਤੁਹਾਡੇ ਸਾਹਮਣੇ ਅਸ਼ੀਸ਼ ਮਿਸ਼ਰਾ, ਬ੍ਰਿਜ ਭੂਸ਼ਣ ਸ਼ਰਨ ਸਿੰਘ ਵਰਗਿਆਂ ਦੀਆਂ ਹਜ਼ਾਰਾਂ ਤੁਹਾਨੂੰ ਇਹੋ ਜਿਹੀਆਂ ਮਿਸਾਲਾਂ ਮਿਲ ਜਾਣਗੀਆਂ ਜਿੱਥੇ ਕਿਸੇ ਵੀ ਰਾਜਨੇਤਾ ਨੇ ਇਖਲਾਕੀ ਤੌਰ ਤੇ ਕਦੇ ਮਤਲਬ ਆਪਣੇ ਨੈਤਿਕ ਤੌਰ ਤੇ ਇਹਨਾਂ ਚੀਜ਼ਾਂ ਦੀ ਜ਼ਿੰਮੇਵਾਰੀ ਨਹੀਂ ਲਈ। ਅਗਲੀ ਖਬਰ ਦੇ ਵੱਲ ਵਧੀਏ ਤੇ ਕਹਿੰਦੇ ਕਿ ਹੁਣ ਕੈਮੀਕਲ ਖਾਦ ਦੇ ਥੈਲਿਆਂ ਤੇ ਮੋਦੀ ਜੀ ਫੋਟੋ ਲਵਾ ਕੇ ਕਰਨਗੇ ਪ੍ਰਚਾਰ ਜੀ। ਪ੍ਰਵੀਨ ਜੀ, ਪਿਛਲਾ ਸਾਲ ਅੱਜ ਤੋਂ 1 ਸਾਲ ਪਹਿਲਾਂ 2022 ਦਾ ਅਗਸਤ ਮਹੀਨਾ ਭਾਜਪਾ ਸਰਕਾਰ ਨੇ, ਕੇਂਦਰ ਸਰਕਾਰ ਨੇ ਇੱਕ ਫਾਰਮੂਲਾ ਜਾਰੀ ਕੀਤਾ, 1 ਨੇਸ਼ਨ 1 ਕੈਮੀਕਲ ਖਾਦ। ਮਤਲਬ 1 ਨੇਸ਼ਨ, ਇੱਕ ਦੇਸ਼ ਇੱਕ ਟੈਕਸ, ਇੱਕ ਦੇਸ਼ ਇੱਕ ਭਾਸ਼ਾ, ਇੱਕ ਦੇਸ਼ ਇੱਕ ਨੇਤਾ। ਸੋ ਉਸੇ ਹਵਾਲੇ ਚ ਆ ਵੀ ਇਹਨਾਂ ਨੇ ਫਾਰਮੂਲਾ ਲਿਆਂਦਾ ਸੀਗਾ ਕਿ ਪਿਛਲੇ ਸਾਲ ਇਸੇ ਤਰ੍ਹਾਂ ਸ਼ੁਰੂ ਕੀਤਾ ਸੀਗਾ ਕਿ ਹਾਂ 1 ਨੇਸ਼ਨ 1 ਫਰਟੀਲਾਈਜ਼ਰ, ਕੀ ਕਹਿੰਦੇ ਨੇ ਇਹਨੂੰ, ਹੈ ਨਾ, ਖਾਦ, ਫਰਟੀਲਾਈਜ਼ਰ ਹਾਂਜੀ, ਫਰਟੀਲਾਈਜ਼ਰ ਹੈ ਨਾ, ਉਹਦਾ ਮਤਲਬ ਕੈਮੀਕਲ ਖਾਦਾਂ ਨੇ ਜਿਹੜੀਆਂ ਹੈ ਨਾ। ਉਹਨਾਂ ਦਾ ਬਕਾਇਦਾ ਤੌਰ ਤੇ ਮਾਰਕਾ ਉਹੋ ਜਿਹਾ ਇੱਕੋ ਸਾਰ ਬਣਾਇਆ, ਥੈਲਿਆਂ ਦੀ ਸ਼ਕਲ ਸੂਰਤ ਇੱਕੋ ਜਿਹੀ ਬਣਾਈ ਤੇ ਉਹਦੇ ਚ ਕੇਂਦਰ ਦਾ ਪ੍ਰਚਾਰ ਹੋ ਸਕੇ। ਪਰ ਇੱਥੇ ਤਸੱਲੀ ਨਹੀਂ ਹੋਈ ਪਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਉਹ ਕਹਿੰਦੇ ਵੀ ਮੈਂ ਤਾਂ ਕਰੋਨਾ ਵਾਲੇ ਸਰਟੀਫਿਕੇਟਾਂ ਦੀ ਵੀ ਫੋਟੋ ਲਵਾਈ ਸੀ ਆਪਣੀ।
ਤੇ ਉੱਥੇ ਮੁੱਦਾ ਬਣਦਾ ਰਿਹਾ ਕਿ ਤੁਸੀਂ ਕਰੋਨਾ ਦੇ ਟੀਕਾ ਲਾਉਣ ਵਾਲਾ ਤੇ ਲਵਾ ਰਹੇ ਹੋ ਤਾਂ ਡੈਥ ਸਰਟੀਫਿਕੇਟ ਦਾ ਵੀ ਲਵਾਓ ਕਿ ਮਰਨ ਦੇ ਲਈ ਵੀ ਮੈਂ ਜ਼ਿੰਮੇਵਾਰ ਹਾਂ। ਜੀ ਬਿਲਕੁਲ। ਸੋ ਇਸ ਲਈ ਹੁਣ ਉਹੋ ਜਿਹਾ ਫਾਰਮੂਲਾ ਨਿਕਲ ਆਇਆ ਕਿ ਹੁਣ ਕੈਮੀਕਲ ਖਾਦ ਦੇ ਥੈਲਿਆਂ ਦੀ ਫੋਟੋ ਲਵਾਓ। ਔਰ ਇਹ ਕੈਮੀਕਲ ਖਾਦ ਦੇ ਥੈਲਿਆਂ ਤੇ ਫੋਟੋ ਕਿਸ ਆਧਾਰ ਤੇ ਲੱਗੀ ਆ, ਮੈਂ ਤੋਂ ਅਗਲਾ ਦੱਸੂਗਾ ਕਿ ਬੀਜੇਪੀ ਦੇ ਸਲਾਹਕਾਰ ਕਿੱਥੇ ਤੱਕ ਜਾ ਸਕਦੇ ਨੇ। ਪ੍ਰਵੀਨ ਜੀ, ਕੈਮੀਕਲ ਖਾਦ ਦੇ ਥੈਲਿਆਂ ਤੇ ਫੋਟੋ ਲਵਾ ਕੇ ਸੰਦੇਸ਼ ਲਿਖਵਾਇਆ ਜਾ ਰਿਹਾ ਨਾਲ। ਉਹਦੇ ਨਾ ਮੇਰੀ ਰਿਪੋਰਟ ਆ ਨਾ ਕਿਸੇ ਚੈਨਲ ਦੀ ਰਿਪੋਰਟ ਆ, ਇਹ ਜਿਹੜੀ ਸਰਕਾਰੀ ਤਰ੍ਹਾਂ ਦੀ ਇੱਕ ਸਾਡੀ ਮੀਡੀਆ ਦੀ ਆਜ਼ਾਦ ਏਜੰਸੀ ਵਜੋਂ ਮੰਨੀ ਜਾਂਦੀ PTI ਆ, ਉਹਦੀ ਰਿਪੋਰਟ ਆ। ਠੀਕ ਹੈ। PTI ਏਜੰਸੀ ਦੀ ਰਿਪੋਰਟ ਹੈ, ਉਹਦੇ ਹਵਾਲੇ ਨਾਲ ਇਹ ਖਬਰ ਨਸ਼ਰ ਹੋ ਰਹੀ ਆ, ਚਰਚਾ ਬਾਹਰ ਆ ਰਹੀ ਆ ਕਿ ਭਾਈ ਭਾਜਪਾ ਸਰਕਾਰ ਨੇ, ਕੇਂਦਰ ਸਰਕਾਰ ਨੇ ਫੈਸਲਾ ਕਰ ਲਿਆ ਕਿ ਜਿੰਨੀਆਂ ਫਰਟੀਲਾਈਜ਼ਰ ਦੀਆਂ ਉਹਦੀਆਂ ਖਾਦ ਦੀਆਂ ਬੋਰੀਆਂ ਨੇ ਜਾਂ ਜਿੰਨੇ ਕੈਮੀਕਲ ਖਾਦ ਦੇ ਨੇ, ਜਿਵੇਂ ਰੇਹ ਵਾਲੇ ਥੱਲੇ ਹੁੰਦੇ ਸਾਰਾ ਕੁਝ, ਉਹਨਾਂ ਦੇ ਉੱਤੇ ਬਕਾਇਦਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਲਾਈ ਜਾਵੇ। ਠੀਕ ਹੈ। ਤੇ ਉਹਦੇ ਨਾਲ ਉਹਨਾਂ ਦਾ ਸੰਦੇਸ਼ ਲਿਖਿਆ ਜਾਵੇ। ਉਹ ਫੋਟੋ ਕਿਹੜੀ ਲੱਗਣੀ ਆ, ਸੰਦੇਸ਼ ਕੀ ਲਿਖਣਾ ਹੈ? ਉਹ ਕਹਿੰਦੇ ਜੀ ਸਾਰੀਆਂ ਕੈਮੀਕਲ ਖਾਦਾਂ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਭੇਜ ਦਿੱਤਾ ਗਿਆ ਡਾਟਾ, ਤੇ ਆਉਂਦੇ ਸਮੇਂ 'ਚ ਸਾਰਾ ਕੁਝ ਜਾਰੀ ਹੋ ਜਾਣਾ। ਕੇਂਦਰ ਨੇ ਬਕਾਇਦਾ ਤੌਰ ਤੇ ਚਿੱਠੀ ਲਿਖ ਕੇ, ਸਰਕਾਰੀ ਚਿੱਠੀ ਲਿਖ ਕੇ ਸਾਰੇ ਕੈਮੀਕਲ ਖਾਦ ਵਾਲੀ ਫੈਕਟਰੀ ਨੂੰ ਹਦਾਇਤ ਦਿੱਤੀ ਆ ਕਿ ਨਰਿੰਦਰ ਮੋਦੀ ਦੀ ਫੋਟੋ ਲਾ ਕੇ ਤੁਸੀਂ ਕਿਸਾਨਾਂ ਭਰਾਵਾਂ ਦੇ ਲਈ ਅਪੀਲ ਲਿਖਣੀ ਆ। ਅਪੀਲ ਲਿਖੀ ਆ, फोटो लगूगी, उसके नाल संदेश होगा मैं किसान भाइयों को अपील करता हूं कि वो केमिकल खाद की बरतों बहुत कम से कम करें ताकि धरती मां को बचाया जा। केमिकल खाद दे उत्ते चंगी गल है, फोटो ला के तुसी उन्होंने कह रहे हो कि हाँ तुसी इस गल दे उत्ते क्यों नहीं आउंदे कि भाई किसानों जेकर तुहाडी देसी खादा जो उत्पादन घट होगा तो पूरे उत्पादन का मुल मैं दूंगा। हाँ जी बिल्कुल, गारंटी क्यों नहीं लेंदे? ये प्रचार ते आ जाओ, ये प्रचार ही करना है। तुसी कहो कि भाई 1 एकड़ दी इन्नी औसत आमदन चाहिए है किसान नूं, असीं दवांगे, तुसी देसी तरीके नाल वरतो, जां घट्टो घट एक घर चलाउण लई इन्नी चाहिए है, 5 एकड़ तो घट वाले किसानां नूं असीं हर महीने इन्नी फिक्स आमदन दवांगे, तुसी उत्पादन जहर रहत करो। आओ उहदे पर जी कैमिकल खादां किने सामने लैंदियां? तुसी कही जानो किसान पाउंदे, सवाल उही आ कि बनदियां कित्थों ने, बनाउंदा कौन है, बाजार च तारदा कौन है? अज मोदी दी फोटो लग के कैमिकल दीयां खादां क्यों विकण आ रही ने? फिर जदों फिर संदेश लिखना है फोटो ला के कि मैं किसानां नूं अपील करदा हां कि वो कैमिकल खाद दी वरतों घट तो घट करन ते धरती मां नूं बचाउण लई कदम चुकण है। फोटो नरेंद्र मोदी प्रधानमंत्री भारत। ते ये फार्मूला चोणां तो पहलां जे किसे नूं समझ आ गया ਤਾਂ ਉਹ ਬੀਜੇਪੀ ਵਾਲੇ ਇਹ ਵੀ ਫਾਰਮੂਲਾ ਜਾਂ ਉਹਨਾਂ ਦੇ ਸਲਾਹਕਾਰ ਜਾਂ ਉਹਨਾਂ ਦੀਆਂ ਚੋਣ ਪ੍ਰਚਾਰ ਦੀਆਂ ਏਜੰਸੀਆਂ ਵੀ ਦੇ ਸਕਦੀਆਂ ਕਿ ਮੋਦੀ ਜੀ ਸ਼ਰਾਬ ਦੀ ਬੋਤਲ ਤੇ ਵੀ ਤਾਂ ਆਪਾਂ ਲਿਖਦੇ ਹਾਂ ਕਿ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ, ਉਹ ਤੁਹਾਡੇ ਵੱਲੋਂ ਨਾ ਲਿਖਿਆ ਜਾਵੇ जी कि मोदी जी फोटो ला के लिखिए कि मोदी जी कह रहे हैं मैं अपील करता हूँ शराबियों को, ये खतरनाक है, इसको थोड़ी थोड़ी करके पिए, कम कम पिए या मत पिए। बेचनी भी आप है, सिगरेट वाली डब्बी ते भी लिखवा खोलने हैं, हाँ उत्थे तक भी आउणगे। तो इसलिए लगता कि क्योंकि ये लोग वो ने जिन्होंने लगता कि बदनाम ना होंगे तो क्या नाम ना होगा। जी जी, तो ये नाम करने वाले लोग दिखना ही चाहिए। सो यही जिहियां सलाहां यही मैं कहना तुसीं कैमिकल घटाउण ते काम करो, उन्हां खादां दी वरतों घट करन ते काम करो, किसान नूं दी उजरत दा पूरा उहदी मेहनत दा पूरा मुੱਲ देण ते काम करो, MSP बारे सोचो, घट्टो घट उहदी एक तय आमदन बारे सोचो, मजदूर दी एक फिक्स आमदन बारे सोचो कि उहदा चुल्हा मगे, जे ਉਹਨੂੰ ਦਿਹਾੜੀ ਨਹੀਂ ਮਿਲਦੀ ਤਾਂ ਰੋਟੀ ਕਿਵੇਂ ਮਿਲਣੀ ਆ। ਤੁਸੀਂ ਨਰੇਗਾ ਦੇ ਦਿਨ ਘਟਾਈ ਜਾਂਦੇ ਹੋ, ਮਜ਼ਦੂਰੀ ਦੇ ਉਹਦੇ ਕੋਈ ਪੈਮਾਨਾ ਨਹੀਂ, ਫੈਕਟਰੀਆਂ ਸ਼ੋਸ਼ਣ ਹੋਈ ਜਾਂਦਾ ਮਜ਼ਦੂਰਾਂ ਦਾ, ਉਹਦੇ ਪਰ ਕੰਮ ਨਹੀਂ। फोटो लवाना याद है कि कैमिकल खाद वाली ते फोटो लवा के ये प्रचार का तरीका है। ये 224 के उत्ते प्रचार का तरीका है कि हर किसान जो थैला लावे बाद चो फोटो भी आउणगियां, हो सकता है वीडियो भी बन जाएगी, पजामा उच्चा चक के जिवें फोटो बनदियां ना उवें फोटो भी बन जाएगी। जी बिल्कुल बिल्कुल। ते जांदियां दी गल करिए शर्मा जी, आपां किस एक पंजाब पुलिस दे नाल जुड़ी अहम खबर दे बारे, पुलिस नूं ना तां राजजीत सिंह हुंदल लभ रिहा ते ना भरतिंदर चाहल, ਚੱਕਰ ਕੀ ਹੈ ਜੀ? ਪ੍ਰਵੀਨ ਜੀ ਚੱਕਰ ਤਾਂ ਕੁਛ ਨਹੀਂਗਾ। ਰਾਜਜੀਤ ਨੂੰ ਅਦਾਲਤ ਨੇ ਭਗੌੜਾ ਲਾਂਤਾ ਕਿਉਂਕਿ ਪੁਲਿਸ ਕਹਿੰਦੀ ਸਾਨੂੰ ਲੱਭੇ ਨਹੀਂ ਰਿਹਾ, ਤੇ ਜੇ ਭਰਤਿੰਦਰ ਚਾਹਲ ਵੀ ਨਾ ਲੱਭਿਆ ਹੋ ਸਕਦਾ ਉਹਨੂੰ ਵੀ ਭਗੌੜਾ ਲਾ। ਭਰਤਿੰਦਰ ਚਾਹਲ ਦੇ ਉੱਤੇ ਮਤਲਬ ਜਾਇਦਾਦ ਤੋਂ ਵੱਧ, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਨੇ ਜੀ, ਤੇ ਵਿਜੀਲੈਂਸ ਉਹਨਾਂ ਨੂੰ ਕਿੰਨੀ ਵਾਰ ਪਹਿਲਾਂ ਤਲਬ ਕਰਦੀ ਰਹੀ, ਬੁਲਾਉਂਦੀ ਰਹੀ,
ਪੋਸਟਰ ਲਾਉਂਦੀ ਰਹੀ ਘਰਾਂ 'ਚ, ਉਹ ਲੱਭੇ ਹੀ ਨਹੀਂ, ਆਏ ਹੀ ਨਹੀਂ, ਤੇ ਜਦੋਂ ਆਏ ਤਾਂ ਲੰਬੀ ਪੁੱਛਗਿੱਛ ਹੋ ਗਈ, ਉਹ ਤੋਂ ਬਾਅਦ ਪਰਚਾ ਦਰਜ ਹੋ ਕੇ ਕਾਰਵਾਈ ਗ੍ਰਿਫਤਾਰੀ ਵਾਲੀ ਪਈ, ਤੇ ਗ੍ਰਿਫਤਾਰੀ ਪਾਉਣ ਲਈ ਲੱਭਦੇ ਹੁਣ ਗ੍ਰਿਫਤਾਰ ਕਰਨ ਲਈ ਨਹੀਂ ਲੱਭਦਾ ਨਹੀਂ। ਬਿਲਕੁਲ ਸਹੀ ਹੈ। ਸੋ ਜਾਂ ਤਾਂ ਭਾਈ ਰਾਜ ਮਹਿਲ ਫਰੋਲ ਲੈਣ, ਜਿਹਦੇ ਨਾਲ ਉੱਠਣੀ ਬੈਠਣੀ ਸੀ ਉਹਦੇ ਘਰੇ ਚਲੇ ਜਾਣ। ਜੇ ਤੁਹਾਡੇ ਮੇਰੇ ਕਿਸੇ ਰਿਸ਼ਤੇਦਾਰ ਦਾ ਮਾਮਲਾ ਆ ਜਾਵੇ ਤਾਂ ਸਣੇ ਰਿਸ਼ਤੇਦਾਰਾਂ, ਭੈਣਾਂ, ਭਣੋਈਆਂ ਤੱਕ ਸਾਰਿਆਂ ਦੇ ਘਰ ਛਾਪੇ ਮਾਰ ਲੈਂਦੇ ਨੇ, ਤਾਂ ਨਾਨਕੇ ਦਾਦਕੇ ਕੋਈ ਨਹੀਂ ਛੱਡਦੇ, ਇੱਥੇ ਚਲੇ ਜਾਣ। ਫਿਰ ਭਗਤਿੰਦਰ ਚਾਹਲ ਦੇ ਰਿਸ਼ਤੇਦਾਰ ਕੌਣ ਰਹੇ ਨੇ, ਜਾਂ ਕਿਹਨਾਂ ਲਈ ਕੰਮ ਕਰਦਾ ਰਿਹਾ, ਕਿਹੜੇ ਘਰਾਣੇ ਲਈ? ਮੋਤੀਆਂ ਵਾਲੀ ਸਰਕਾਰ ਦਾ ਘਰ ਫਰੋਲ ਲੋ ਨਾ, ਖਬਰਾਂ ਮਿਲੇ ਜਾਵੇ ਜੀ, ਪਰ ਉੱਥੇ ਤੱਕ ਅਜੇ ਜਾਣ ਦੀ ਹਿੰਮਤ ਨਹੀਂ। ਹਾਂ ਬਿਲਕੁਲ। ਸੋ ਇਸ ਲਈ ਇਹ ਸਾਰਾ ਪਹਿਲੂ ਇਹ ਹੈ ਕਿ ਭਾਈ ਲੱਭ ਹੀ ਨਹੀਂ ਰਿਹਾ ਜਾਂ ਲੱਭਣਾ ਹੀ ਨਹੀਂ ਚਾਹੁੰਦੇ। ਇਸੇ ਤਰ੍ਹਾਂ ਦਾ ਰਾਜਜੀਤ ਦਾ ਮਾਮਲਾ, ਰਾਜਜੀਤ ਦੇ ਉੱਤੇ ਨਸ਼ੇ ਦੇ ਮਾਮਲੇ ਦੇ ਵਿੱਚ ਵੱਡੇ ਪਹਿਲੂ ਸਾਬਤ ਹੋਏ ਨੇ, ਵੱਡੇ ਦੋਸ਼ ਉਹਨਾਂ 'ਚ ਘਿਰਿਆ, ਤੇ ਹਾਈ ਕੋਰਟ ਵੱਲੋਂ ਸੀਲਬੰਦ ਲਿਫਾਫਾ ਖੁੱਲਣ ਤੋਂ ਬਾਅਦ ਜਨਾਬ ਅਪਰਾਧ ਚੱਲ ਰਹੇ ਨੇ। ਤੇ ਫਿਰ ਪੁਲਿਸ ਕਾਹਦੀ, ਜੇ ਪੁਲਿਸ ਨਹੀਂ ਲੱਭ ਸਕਦੀ, ਕਾਹਦੀ ਖੁਫੀਆਂ ਰਿਪੋਰਟਾਂ ਜੀ? ਤੁਸੀਂ ਇੱਥੋਂ ਅੰਦਾਜ਼ਾ ਲਾ ਲਓ, ਜੇਕਰ ਪੁਲਿਸ ਇਹੋ ਜਿਹੇ ਬੰਦਿਆਂ ਨੂੰ ਨਹੀਂ ਲੱਭ ਸਕਦੀ ਤਾਂ ਇਹਨਾਂ ਤੋਂ ਕੀ ਉਮੀਦ ਕਰਦੇ ਹੋ ਕਿ ਕੀ ਇਹ ਕੰਮ ਕਰਨਗੇ, ਜਾਂ ਇਹ ਲੱਭਣਾ ਹੀ ਨਹੀਂ ਚਾਹੁੰਦੇ? ਜੀ ਜੀ। ਸੋ ਰਾਜਜੀਤ ਦੀ ਪੁਲਿਸ ਭਾਲ ਕਰ ਰਹੀ ਹੈ ਜਾਂ ਪੁਲਿਸ ਉਹਨੂੰ ਬਚਾ ਰਹੀ ਆ? ਜਾਂ ਫਿਰ ਮੰਨ ਲਓ ਹੱਥ ਖੜੇ ਕਰਕੇ ਕਿ ਅਸੀਂ ਫੇਲ ਹਾਂ ਜੀ ਭਾਈ, ਕੋਈ ਪ੍ਰਾਈਵੇਟ ਏਜੰਸੀਆਂ ਰੱਖ ਲਓ। ਇਹਦਾ ਵੀ ਕਾਹਨੂੰ ਪ੍ਰਾਈਵੇਟ ਕਰਨੇ ਹੋਣਾ ਨਾ। ਇੱਕ ਵੀਡੀਓ ਵਾਇਰਲ ਹੋ ਰਹੀ ਆ, ਕੋਈ ਹੋਰ ਸੂਬੇ ਦਾ ਲੀਡਰ ਆ, ਉਹਦੇ ਨਾਲ ਨਾਭੀ ਪੱਗਾਂ ਬੰਨੀ, ਕਾਲੀਆਂ ਮਤਲਬ ਪਾਈ, ਆਪਣੀਆਂ ਟੀ-ਸ਼ਰਟਾਂ ਪਾਈ, ਤੇ ਉਵੇਂ ਲੋਅਰ ਪਾਈ, ਐ ਫਿਰ ਇਹਨੇ ਜਿਵੇਂ ਐ ਲੱਗਦਾ ਕਿ ਪੰਜਾਬ ਦੇ ਕਮਾਂਡੋ ਹੋਣ। ਤੇ ਬਾਅਦ ਚ ਜਦੋਂ ਇਨਕੁਆਇਰੀ ਨਿਕਲ ਕੇ ਆ ਰਹੀ, ਉਹ ਪਤਾ ਲੱਗ ਰਿਹਾ ਕਿ ਨਹੀਂ, ਇਹ ਪੰਜਾਬ ਦੇ ਕਮਾਂਡੋ ਨਹੀਂ, ਪੰਜਾਬ ਦੇ ਕਮਾਂਡੋਆਂ ਦੀ ਨਕਲ ਵਰਗੇ ਕੋਈ ਪ੍ਰਾਈਵੇਟ ਏਜੰਸੀ ਦੇ ਕਮਾਂਡੋ ਨੇ। ਜੀ ਜੀ। ਤੁਸੀਂ ਪੰਜਾਬ 'ਚ ਜਾਂ ਹੋਰ ਸੂਬਿਆਂ 'ਚ ਬੱਸਾਂ ਦੇਖੀਆਂ ਹੋਣਗੀਆਂ ਕਿ ਸਰਕਾਰੀ ਬੱਸਾਂ ਵਰਗਾ ਮਿਲਦਾ ਰੰਗ ਕਰਕੇ ਨਾ ਨਕਲੀ ਬੱਸਾਂ ਬਣਾ ਲੈਂਦੇ ਨੇ, ਦੇਖਣੋਂ ਐ ਲੱਗਦੀਆਂ ਕਿ ਸਰਕਾਰੀ ਬੱਸਾਂ। ਜੇ ਹੁਣ ਪੁਲਿਸ ਫੋਰਸ ਤੇ ਕਮਾਂਡੋ ਵੀ ਐ ਨਕਲੀ ਬਣ ਕੇ ਆਉਣ ਲੱਗ ਗਈ, ਤੇ ਫਿਰ ਚੌਕਸ ਕਿੱਥੇ ਰਹੂਗੀ, ਪਹਿਚਾਣ ਕਿੱਥੇ ਰਹੂਗੀ ਅਸਲੀ? ਉਸੇ ਤਰ੍ਹਾਂ ਦਾ ਇਹ ਪਹਿਲੂ ਆ ਕਿ ਕੀ ਪੁਲਿਸ ਅਸਲੀ ਵਜੋਂ ਕੰਮ ਕਰਕੇ ਉਹਨੂੰ ਫੜਨ ਲਈ ਕੰਮ ਕਰ ਰਹੀ ਆ, ਵਿਜੀਲੈਂਸ ਅਸਲ ਵਜੋਂ ਕੰਮ ਕਰਦੇ ਆ, ਫੜਨ ਲਈ ਕੰਮ ਕਰ ਰਹੀ ਆ, ਜਾਂ ਉਹਨਾਂ ਨੂੰ ਦੱਸ ਦਿੰਦੀ ਹੈ ਕਿ ਅੱਜ ਅਸੀਂ ਆਉਣਾ ਜਨਾਬ, ਅੱਗੇ ਪਿੱਛੇ ਹੋ ਜਾਓ। ਜੀ ਜੀ। ਸੋ ਇਹ ਵੱਡਾ ਵਰਤਾਰਾ ਕਿ ਇਹ ਹੋ ਕੀ ਰਿਹਾ, ਇਹਨਾਂ ਨੂੰ ਫੜਨ ਦੀ ਬਜਾਏ ਬਚਾਉਣ ਦੀ ਕਵਾਇਦ ਵੱਧ ਨਜ਼ਰ ਆਉਂਦੀ ਆ। ਉਹਦੇ ਸਵਾਲ ਤਾਂ ਹੀ ਉੱਠ ਰਹੇ ਨੇ ਪੰਜਾਬ 'ਚ, ਚਰਚਾ ਇਹਨਾਂ ਗੱਲਾਂ ਉੱਪਰ ਵੀ। ਜੀ ਜੀ। ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ। ਬਹੁਤ ਸ਼ੁਕਰੀਆ ਜੀ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸੰਦੀਪ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਤੋਂ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।